ਘਸੀਟਾ ਸਿੰਘ ਦੇ ਖੂਤੇ ਆਏ ਆ, ਅਸੀਂ ਖੜੇ ਆ ਹੁਣ। ਅੱਛਾ, ਘਸੀਟਾ ਸਿੰਘ ਚੌਧਰੀ ਘਸੀਟਾ ਸਿੰਘ ਜਿਹੜਾ ਹੈ ਠੀਕ ਉਹਦੇ ਹੈ। ਖੂਤੇ ਅਸੀਂ ਖੜੇ ਆ। ਦੋ ਖੂਹ ਸਨ ਦੇ, ਹਾਂ। ਇੱਕ ਚੜ੍ਹਦੀ ਸਾਈਡ ਤੇ ਸੀ ਲੁੰਡਾ ਖੂਹ, ਅੱਛਾ, ਇੱਕ ਲੈਂਦੀ ਸਾਈਡ ਤੇ ਸੀ, ਉਹਦੇ ਤੇ ਝੱਲਣ ਹੁੰਦਾ ਸੀ। ਦੋ ਖੂਹ ਹੁਣ ਘਸੀਟਾ ਸਿੰਘ ਦੇ। ਤੁਸੀਂ ਬਾਬਾ ਜੀ ਘਸੀਟਾ ਸਿੰਘ ਵੇਖਿਆ ਸੀ? ਹਾਂਜੀ, ਅਸਾਂ ਵੇਖਿਆ। ਤੇ ਗਾਂ ਤੋਂ ਔਲਾਦ ਵੀ ਹੈ ਸੀ ਉਹਦੀ? ਉਹਦਾ ਪੁੱਤਰ ਕੋਈ ਨਹੀਂ, ਭਣੇਵਾਂ ਉਹਨੇ ਇੱਕ ਲਿਆਂਦਾ ਸੀ ਆਪਣਾ। ਉਹ ਭਣੇਵੇਂ ਨੂੰ ਉਹਨੇ ਰੱਖਿਆ ਸੀ ਕੋਲ। ਅੱਛਾ, ਹਾਂਜੀ, ਠੀਕ ਹੈ। ਪੁੱਤਰ ਉਹਦਾ ਕੋਈ ਨਹੀਂ। ਝਾਟੋ ਦੀ ਬਾਰਡਰ ਦੇ ਨਾਲ ਬਿਲਕੁਲ ਬੰਨੇ ਦੇ ਉੱਤੇ ਖੂਹ ਹੀ ਹਾਕਮ ਸਿੰਘ ਦਾ। ਵਾਹ ਜੀ ਵਾਹ, ਠੀਕ ਹੈ, ਠੀਕ। ਬਾਬੇ ਹਾਕਮ ਸਿੰਘ ਦਾ ਉੱਥੇ ਖੂਹ, ਤੇ ਉਹ ਖੂਹ ਚੱਲਦਾ ਸੀ, ਉਹ ਵੀ ਵਗਦਾ ਸੀ? ਉਹਦੇ ਚੱਲਦਾ ਵਗਦਾ ਸੀ। ਉਹਦੇ ਨਾਲ ਪਹਾੜ ਵਾਲੀ ਸਾਈਡ ਤੇ ਹੀ ਸ਼ਰਮ ਸਿੰਘ ਦਾ ਖੂਹ। ਹਾਂ। ਸ਼ਰਮ ਸਿੰਘ ਤੇ ਮਲਕਾ ਸਿੰਘ। ਹਾਂ। ਉਦੋਂ ਪਹਾੜ ਵਾਲੀ ਸਾਈਡ ਤੇ ਹੀ ਗੁੱਲ ਖਯੋ ਹੀ ਬਾਹਮਣ। ਹਾਂ। ਉਹਦੇ ਪੁੱਤਰਾਂ ਦੇ ਨਾਂ ਸੀ ਦੇਸ ਰਾਜ, ਹੰਸ ਰਾਜ, ਮੁਲਕ ਰਾਜ। ਜੀ ਜੀ ਜੀ। ਬਾਬਾ ਜੀ ਕਿੰਨੀਆਂ ਪੱਤੀਆਂ ਸਨ ਭਲਾ ਠਰੋ ਦੀਆਂ ਟੋਟਲ? ਪੱਤੀਆਂ ਤਕਰੀਬਨ ਪਿੰਡ ਤੇ 5 ਜਾਂਦੇ ਸੀ। ਅੱਛਾ। ਇਹ ਲੰਬੜਦਾਰ ਸਾਡੇ ਪਿੰਡ ਦੇ 11 ਸੀ। ਬੱਲੇ ਬੱਲੇ ਬੱਲੇ। 11 ਲੰਬੜਦਾਰ ਹੁੰਦੇ ਸੀ ਸਾਡੇ ਪਿੰਡ। ਤੇ ਕਰਮਚੰਦ ਦਾ ਜਿਹੜਾ ਪੁੱਤਰ ਸੀ ਉਹਦੇ ਨਾਂ ਸੀ ਦਿਆਲ ਸਿੰਘ। ਅੱਛਾ। ਉਹ ਵਰਿਆਮ ਪਿੰਡ ਦੇ ਸਨਖਤਰੇ ਹਾਂ ਹਾਂ ਬਿਲਕੁਲ ਹੈ। ਉੱਥੇ ਵਿਆਹਿਆ ਸੀ। ਮੈਂ ਉਹਦੀ ਜੰਨੀ ਗਿਆ ਹਾਂ ਦਿਆਲ ਸਿੰਘ ਜੀ। ਵਾਹ ਜੀ ਵਾਹ। ਛੋਟਾ ਗੋਸ਼ਤ ਦਿੱਤਾ ਸੀ, ਅੱਛਾ। ਬਾਕਰਾ ਛਤਰਾ ਹਾਂ। ਨਾਲ ਮੁਰਗੇ ਦਿੱਤੇ ਹਨ। ਬੜੇ ਸੌਖੇ ਜੱਟ ਸਨ ਵਰਿਆਮ ਵਾਲੇ ਹਨ। ਹਾਂ, ਦਿਓ ਜੱਟ ਸਨ ਉਹ। ਹਾਂ, ਠੀਕ। ਉਹ ਬੈਲਟ ਸਾਰਾ ਦਿਓ ਜੱਟ। ਮੁਰਗੇ ਦਿੱਤੇ ਹਨ ਤੇ ਘੋੜੀਆਂ ਤੇ ਜੰਨ ਗਈ ਸੀ। ਵਾਹ। ਤਕਰੀਬਨ 100 ਬੰਦਾ ਜੰਨਦਾ ਸੀ। ਹਾਂ। ਤੇ ਸਾਰੇ ਘੋੜੀਆਂ ਤੇ ਬੈਠ ਗਏ। ਜੀ ਸਰਦਾਰ ਹਾਕਮ ਸਿੰਘ ਆਪਣੀ ਅੱਖੀ ਵੇਖਿਆ ਸੀ? ਬੁੱਢੜਾ ਹੋਇਆ ਵੇ। ਬੁੱਢੜਾ ਹੋਇਆ। ਬੁੱਢੜਾ ਵੇਖਿਆ। ਹੋਇਆ। ਅੱਛਾ ਅੱਛਾ ਅੱਛਾ, ਠੀਕ ਹੈ। ਤੇ ਮੂਲਾ ਸਿੰਘ? ਮੂਲਾ ਸਿੰਘ ਬੁੱਢੜਾ ਹੋਇਆ। ਬੁੱਢੜਾ ਹੋਇਆ ਵੇਖਿਆ। ਘਸੀਟਾ ਸਿੰਘ ਵੀ ਆ ਬੁੱਢੜਾ ਹੋਇਆ ਵੇ। ਠੀਕ ਹੈ। ਬੰਦੇ ਚੰਗੇ ਸਨ, ਵਧੀਆ ਸਨ? ਬਹੁਤ ਚੰਗੇ ਬੰਦੇ ਹਨ। ਪਿੰਡ ਵਿੱਚ ਇਹਨਾਂ ਦਾ ਬਹਿਣ ਖਲੋਣ ਵਧੀਆ ਸੀ? ਪਿੰਡ 'ਚ ਬੈਣ ਖਲੋਣ ਬਹੁਤ ਅੱਛਾ ਹੀ ਉਹਨਾਂ ਦਾ। ਮਾੜੇ ਦੀ ਹੈਲਪ ਕਰਦੇ ਹਨ, ਮਦਦ ਕਰਦੇ ਹਨ ਮਾੜੇ ਦੀ। ਇਹਦੀ ਬੱਚੀ ਦੀ ਸ਼ਾਦੀ ਹੋਣੀ ਤੇ ਉਹਨਾਂ ਮਦਦ ਕਰਨੀ ਪੁੱਜ ਕੇ। ਵੱਡਾ ਘਰ ਵੱਜਦਾ ਸੀ? ਵੱਡਾ ਘਰ ਇਹਨੂੰ ਆਂਦੇ ਨੇ। ਅੱਛਾ ਅੱਛਾ, ਸਹੀ। ਵੱਡੇ ਘਰ ਵਾਲੇ ਇਹਨਾਂ ਨੂੰ ਆਂਦੇ ਨੇ ਚਕਰਜੀ। ਹੈ? 4 ਟੱਬਰ ਸਨੇ 4। ਅੱਛਾ। ਇਹਨਾਂ ਨੂੰ ਆਂਦੇ ਹਨ ਚਕਰਜੀ, ਵੱਡੇ ਘਰ ਵਾਲੇ। ਅੱਛਾ, ਤੁਸੀਂ ਗੱਲ ਸੁਣਾ ਰਹੇ ਹੋ ਬਾਬੇ ਹਾਕਮ ਦੇ ਬਾਰੇ। ਇੱਕ ਬੜਾ ਜਣਾ ਬੰਦਾ ਸੀ, ਇੱਕ ਤੇ ਨੱਥ ਵਾਲੀ, ਤੇ ਦੂਸਰੀ ਕਿਹੜੀ ਗੱਲ ਕਰ ਰਹੇ ਸੋ? ਹਾਕਮ ਸਿੰਘ ਇਸ ਤਰ੍ਹਾਂ ਦਾ ਜਣਾ ਸੀ, ਪਰ ਰਾਤ ਨੂੰ ਪੈ ਗਏ ਚੋਰ। ਅੱਛਾ। ਮੁੰਨੀ ਸ਼ਾਹ ਦੇ ਘਰ ਖੱਤਰੀ ਜੀ। ਹਾਂ ਹਾਂ ਹਾਂ, ਠੀਕ ਹੈ। ਉਹ ਲਾਦ ਹੋ ਗਈ, ਖਤਰਾਣੀਆਂ ਜਾਗ ਪਈਆਂ। ਚੋਰ ਨੱਸ ਪਿਆ। ਹਾਕਮ ਸਿੰਘ ਦੀਆਂ ਅੱਖਾਂ ਖਰਾਬ ਹੋਈਆਂ ਹਨ। ਠੀਕ ਹੈ। ਜਿੱਤੋਂ ਲੁਹਾਰ ਦੇ ਘਰ ਕੋਲੇ ਮਰਜ਼ੀ ਨਾਲ ਆਉਂਦਾ ਹੀ ਪਿਆ, ਮਗਰ ਰੌਲਾ ਪੈ ਗਿਆ ਪਰ ਚੋਰ ਚੋਰ। ਤੇ ਹਾਕਮ ਸਿੰਘ ਨੇ ਚੋਰ ਨੂੰ ਬਾਹੋਂ ਫੜ ਲਿਆ ਸੀ। ਉਹਨੂੰ ਜਾਨ ਨਹੀਂ ਹੋ ਦਿੱਤਾ। ਵਾਹ ਜੀ ਵਾਹ, ਵਾਹ ਜੀ। ਇਹ ਜਾ ਕੇ ਜਨਾ ਸੀ ਹਾਕਮ ਸਿੰਘ। ਨੱਥ ਪਾ ਛੱਡਦਾ ਹੁੰਦਾ ਡੰਗਰ ਨੂੰ ਸੁਲਤਾਨ ਅਸਰਾ ਫੜ ਕੇ ਨਾ ਨਿਕੋੜਿਓ ਤੇ ਸੂਏ ਨਾਲ ਨੱਥ ਬਿੰਨ ਕੇ ਸੰਡਾ ਹੋਏ ਜਾਂ ਮਾਝੇ ਨੱਥ ਪਾਈ। ਕਦੇ ਨਹੀਂ। ਬੱਲੇ ਬੱਲੇ ਬੱਲੇ। ਇਹ ਜਾ ਕੇ ਹਾਕਮ ਸਿੰਘ ਜਨਾ। ਤੇਰਾ ਆਪਣਾ ਮਿਲਖੀ ਸਿੰਘ ਦਾ ਮੈਨੂੰ ਖਾਤਾ ਆਇਆ ਸੀ। ਅੱਛਾ। ਉਦੋਂ ਖਾਤੋਂ ਤਲੂਤਲੀ ਪੈਂਦੇ। ਉਹ ਸਿੱਖ ਸੀ ਮਿਲਕੀ ਜਾਂ ਹਿੰਦੂ ਸੀ? ਸਿੱਖ। ਅੱਛਾ ਅੱਛਾ, ਉਹਦਾ ਖਾਤਾ ਆ। ਤੇ ਖਾਤੋਂ ਨੇ ਕੀ ਪਾਇਆ ਸੀ ਵੀ ਸਾਡਾ ਬੰਦਾ ਇਹ ਕੌਣ ਹੈ, ਮੇਰਾ ਰਿਸ਼ਤੇਦਾਰ ਸੀ ਉਹ ਵਾਲ। ਹਾਂ। ਨੂਰ ਲੋਹਾਰ ਕੋਲੋਂ ਦਾਤਰੀਆਂ ਬਣਾ ਕੇ ਨਾ ਭਾਈ ਮੁਹੰਮਦ ਸਲੀਮ ਹੈ ਤੇ ਤੂੰ ਰੱਖਣੀਆਂ ਨੂੰ ਲੈ ਜਾਏਗਾ। ਹੋਏ ਹੋਏ। ਅੱਛਾ। ਨੂਰ ਲੋਹਾਰ ਹੁੰਦਾ ਪਿੰਡੋਂ ਲੈਂਦੇ ਪਾਸੇ ਬਸ਼ੀਰ ਕਾ ਪਿਓ। ਉਹਦੇ ਕੋਲ ਮੈਂ ਦਾਤਰੀਆਂ ਬਣਵਾਈਆਂ ਸੀ ਰੇਤੀ ਦੀਆਂ 4। ਅੱਛਾ। ਉਹਦਾ ਰਿਸ਼ਤੇਦਾਰ ਆਇਆ ਸੀ ਉਹਦੇ ਕੋਲ ਮਹੀਨੇ ਬਾਅਦ। ਉਹਨੂੰ ਮੈਂ ਉਹ ਦਾਤਰੀਆਂ। ਉਹ ਦਾ ਜਿਹੜਾ ਬੋਣਾ ਵਾਲਾ ਚੌਕ ਮਸ਼ਹੂਰ ਸੀ, ਉਹਦੇ ਵਿੱਚ ਕੋਈ ਗੈਰਬਾਦ ਸੀ। ਇੱਥੇ ਹਵੇਲੀਆਂ ਸਨ। ਲੇਕਿਨ ਅਲਹਮਦੁਲਿਲਾ ਅੱਜ ਇਹ ਬੱਚਿਆਂ ਤਰੱਕੀ ਕਰਕੇ ਤੇ ਬਿਹਤਰੀਨ ਇੱਥੇ ਦੁਕਾਨ ਬਣਾ ਲਈ, ਸ਼ਾਪ ਬਣੀ ਹੋਈ ਹੈ। ਬੈਕਰ ਬਣਿਆ ਬੜਾ ਖੂਬਸੂਰਤ। ਅੱਛਾ ਇੱਕ ਅਦਾਰਾ, ਇਧਰ ਖਰੀਦਦਾਰੀ ਮਰਕਜ਼ ਬਣਿਆ ਹੋਇਆ ਇੱਕ ਇਲਾਕੇ ਦਾ। ਜੀ ਜੀ ਜੀ। ਪਹਿਲੇ ਰਾੜੋਂ ਦੀ ਪਈ ਗਈ। ਇਹਨਾਂ ਦੇ ਦੱਸੋ ਤਾਜੁਰ ਬਣਾ ਕੇ ਪਹਿਲਾਂ ਰੌਣਕ ਲੱਗ ਗਈ ਹੁਣ, ਤੁਸੀਂ ਕਹਿ ਲਓ ਕੁਝ। ਦਾਦੇ ਦੇ ਨਾਂ ਉਹਦੀ ਹਵੇਲੀ ਬੂਟਾ। ਚੌਧਰੀ ਬੂਟਾ ਬੂਟਾ ਉਹਨਾਂ ਦੀ ਹਵੇਲੀ ਸੀ ਤੇ ਹੁਣ ਦੁਕਾਨਾਂ ਬਣ ਗਈਆਂ। ਉਧਰ ਰਾੜੂ ਦੀ ਹਵੇਲੀ ਪਿਛਾਂ ਦੀ। ਅੱਛਾ। ਕਿਹੜੀ ਜਗ੍ਹਾ ਸੀ?
ਇਹ ਰੜ ਪਈ ਹੈ ਇਸੇ ਤਰ੍ਹਾਂ ਹੀ ਰੱਕੜੀ ਪਈ ਸੀ ਤੇ ਜਿਹੜਾ ਸੀ ਬੂਟਾ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਸੀ ਨਹੀਂ ਦਾਦੇ ਦਾ ਨਾਮ ਇਹਨਾਂ ਦੇ ਦਾਦੇ ਦੇ ਨਾਂ ਚੌਰੀ ਬੂਟਾ ਉਹ ਵੀ ਜੱਦੀ ਇੱਥੋਂ ਦੇ ਰਹਿਣ ਵਾਲੇ ਸਨ ਜੱਦੀ ਇੱਥੋਂ ਦੇ ਬਰਾਦਰੀ ਸ਼ਹੀਦ ਮਾਲ ਦੇ ਸੀ ਅੱਛਾ ਸ਼ਹੀਦ ਮਾਲ ਜੱਟ ਬਰਾਦਰੀ ਜੱਟ ਬਰਾਦਰੀ ਸਿੱਧੂ ਜੱਟ ਜੀ ਸਿੱਧੂ ਠੀਕ ਹੈ ਲੋ ਜੀ ਅੱਛਾ ਬੂਟਾ ਸਿੱਧੂ ਜੱਟਾਂ ਦੇ ਕਿੰਨੇ ਘਰ ਨੇ ਇਸ ਵੇਲੇ ਠਰੋ ਮੰਡੀ ਉਹ ਮਹੱਲਾ ਹੀ ਤਕਰੀਬਨ ਸਿੱਧੂ ਜੱਟਾਂ ਦਾ ਸ਼ਹੀਦ ਮਾਲ ਪੱਤੀ ਜਿਹੜੀ ਮੱਲੂ ਸੀ। ਮਾਲ ਉਹ ਇੱਥੋਂ ਦੇ ਰਿਹਾਇਸ਼ੀ ਹਾਂ ਸਮਝ ਲੱਗ ਗਈ ਮੱਲੂ ਮਾਲ ਵੀ ਇੱਥੋਂ ਦੇ ਰਿਹਾਇਸ਼ੀ ਨੇ ਸ਼ਹੀਦ ਮਾਲ ਵੀ ਇੱਥੋਂ ਦੇ ਸਿੱਧੂ ਜੱਟਾਂ ਤੋਂ ਇਲਾਵਾ ਹੋਰ ਵੀ ਕੋਈ ਜੱਟ ਬਰਾਦਰੀ ਤੇ ਇੱਕ ਹੈ ਬਰਾਦਰੀ ਬਾਜਵਾ ਫੈਮਿਲੀ ਦਾ ਸਿਰਫ ਇੱਕ ਘਰ ਉਹ ਕਿਤੇ ਨਾਨਕੇ ਢੇਰੀ ਤੇ ਨਹੀਂ ਆ ਕੇ ਬੈਠੇ ਨਾਨਕ ਤੇ ਹਾਂ ਉਹਨਾਂ ਦੇ ਵਿੱਚ ਹੁੰਦਾ ਸੀ ਚੌਰੀ ਦਿੱਤ ਅੱਛਾ। ਉਦੋਂ ਚੌਰੀ ਜਦੋਂ ਇੱਥੇ ਚਲੇ ਗਏ ਨੇ ਨਿਮਿੰਦਰ ਸਿੰਘ ਚੌਧਰੀ ਚੌਰੀ ਤੇ ਦਿੱਤ ਸਿੱਧੂਆਂ ਤੋਂ ਇਲਾਵਾ ਕਿਹੜੀ ਬਣਾਇਆ ਤੇ ਬਣਾ ਲਈ ਇੱਕੋ ਹੀ ਬਰਾਦਰੀ ਇੱਥੇ ਚੌਰੀ ਰਸੂਲਾ ਉਹ ਵੀ ਉਧਰੋਂ ਹੀ ਆਏ ਚੌਰੀ ਰਸੂਲਾ ਜੱਦੀਆਂ ਚ ਲੋਕਲਾਂ ਚ ਉਹ ਸਿੱਧੂ ਹੀ ਹੈ, ਸਿੱਧੂ ਦੇ ਹਾਂ ਸਿੱਧੂ ਬਰਾਦਰੀ ਸ਼੍ਰੀ ਦਾ ਪਿੰਡ। ਬਾਰੀਆ ਹਾਂਜੀ ਠੀਕ ਹੈ ਸ਼੍ਰੀ ਬਾਰੀਆ ਅੱਛਾ ਮਮਨ ਜਲੀ ਲਾਲ ਬਾਰੀਆ ਅਬਦੁਲ ਗਨੀ ਉਹਦਾ ਪੁੱਤਰ ਸਹੀ ਸ਼ਹੀਦ ਮਾਲ ਦੇ ਹੂੰ ਅੱਗੇ ਬੱਲੀ ਦੀ ਜਾ ਕੇ ਹੀ ਲਾਲ ਦੀ ਨੰਬਰ ਚਲੋ ਇਹ ਬਹਿ ਕੇ ਗੱਲ ਕਰਨਾ ਤੁਹਾਡੇ ਨਾਲ ਰੋੜਾਂ ਦਾ ਚੌਕ ਠੀਕ ਹੈ ਜੀ ਇਹ ਆਪਣਾ ਜਾ ਰਿਹਾ ਲੋ ਜੀ ਮੈਂ ਇਸ ਵੇਲੇ ਪਿੰਡ ਠਰੋ ਦੇ ਵਿੱਚ ਮੌਜੂਦ ਹਾਂ ਪਿੰਡ ਠਰੋ ਦੀ ਸਰਜ਼ਮੀਨ ਤੇ ਮੈਂ ਤੁਹਾਨੂੰ ਦੱਸਣਾ ਵਾਂ ਕਿ ਇਸ ਵੇਲੇ ਮੈਂ ਕਿਸ ਖੂਹ ਤੇ ਆਇਆ ਵਾਂ ਪਾਕਿਸਤਾਨ ਬਣਨ ਤੋਂ ਪਹਿਲੇ ਇਹ ਖੂਹ ਕਿਹਨਾਂ ਦਾ ਸੀ ਬਾਬਾ ਜੀ ਮੁਹੰਮਦ ਸਲੀਮ ਉਹਨਾਂ ਤੋਂ ਅਸੀਂ ਪੁੱਛਨੇ ਆ ਕੀ ਕੁਝ ਜਾਣਦੇ ਨੇ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਹਾਂਜੀ ਬਾਬਾ ਜੀ ਇੱਕ ਮਿੰਟ ਜਰਾ ਆਪਣਾ ਚੁੱਪ ਰਹਿਣਾ ਤੁਸੀਂ ਇਹ ਇਹਨਾਂ ਨੂੰ ਪਤਾ ਜੀ ਬਜ਼ੁਰਗਾਂ ਨੂੰ ਇੱਕ ਸੀਤਾ ਸਿੰਘ ਦੇ ਖੂਤੇ ਆਏ ਅਸੀਂ ਖੜੇ ਆ ਹੁਣ ਅੱਛਾ ਕਸੀਟਾ ਸਿੰਘ ਚੌਰੀ ਕਸੀਟਾ ਸਿੰਘ ਜਿਹੜਾ ਸੀ ਠੀਕ ਉਹਦੇ ਹੈ। ਖੂਤੇ ਅਸੀਂ ਖੜੇ ਆ ਦੋ ਖੂਹ ਸਨੇ ਦੇ ਹਾਂ ਇੱਕ ਚੜ੍ਹਦੀ ਸਾਈਡ ਤੇ ਸੀ ਲੁੰਡਾ ਖੂਹ ਅੱਛਾ ਇੱਕ ਲੈਂਦੀ ਸਾਈਡ ਤੇ ਸੀ ਉਹਦੇ ਤੇ ਝੱਲਣ ਹੁੰਦਾ ਸੀ ਦੋ ਖੂਹ ਹੁਣ ਕਸੀਟਾ ਸਿੰਘ ਦੇ ਠੀਕ ਹੈ ਇਸ ਜਗ੍ਹਾ ਇੱਕ ਖੂਹ ਹੀ ਸੀ ਇਹ ਜਗ੍ਹਾ ਤੇ ਇੱਕ ਮੇਰੇ ਸੱਜੇ ਹੱਥ ਵਾਲੀ ਸਾਈਡ ਤੇ ਖੂਹ ਸੀ, ਇਹ ਖੁੱਲੀ ਜਿੱਥੇ ਬਣੇ ਇੱਕ ਖੱਬੇ ਹੱਥ ਕਿਆ ਖੁੱਲੀ ਐਸੇ ਤੇ ਦੋ ਖੂਹ ਹੁਣ ਕਸੀਟਾ ਸਿੰਘ ਦੇ ਦੋਵੇਂ ਚੱਲਦੇ ਸਨ ਦੋਏ ਚੱਲਦੇ ਹਨ ਖੂਹ। ਵਾਹ ਜੀ ਵਾਹ ਠੀਕ ਹੈ ਕਸੀਟਾ ਸਿੰਘ ਨੰਬਰਦਾਰ ਸੀ ਨਹੀਂ ਹਾਂ ਕਸੀਟਾ ਸਿੰਘ ਨੇ ਹੀ ਅੱਛਾ। ਲੰਬਰਦਾਰ ਕਰਮ ਸਿੰਘ ਸੀ ਅੱਛਾ ਦਿਆਲ ਦਾ ਬਾਪ ਜਿਹੜਾ ਸਟੇਸ਼ਨ ਮਾਸਟਰ ਸੀ ਗੁਰਦਿਆਲ ਹਾਂਜੀ। ਠੀਕ ਹੈ ਕਰਮ ਸਿੰਘ ਦੇ ਕਿਸੇ ਭਾਈ ਦਾ ਨਾਮ ਦਾ ਪਤਾ ਜੇ ਉਹਦੇ ਭਤੀਜਿਆਂ ਦੇ ਨਾਂ ਦਾ ਪਤਾ ਹੈ ਕੀ ਨਾਮ ਸਨ ਵੱਡੇ ਦੇ ਨਾਂ ਹੈ ਮਿਲਖੀ ਅੱਛਾ ਛੋਟੇ ਦੇ ਨਾਂ ਹੈ ਗੰਡੂ ਹਾਂ ਛੋਟੇ ਦੇ ਨਾਂ ਗੰਡਾ ਸਿੰਘ ਅੱਛਾ ਛੋਟੇ ਦੇ ਨਾਂ ਹੈ ਦਿਆਲ ਠੀਕ ਹੈ ਤੇ ਹਿੰਦੂ ਜੀ ਦੀ। ਇਹਨਾਂ ਇਹਦੇ ਤੋਂ ਇਲਾਵਾ ਇੱਥੇ ਕੋਈ ਪੁਰਾਣੇ ਰੁੱਖ ਵੀ ਹੈ ਸਾਨੂੰ ਉਹਨਾਂ ਦੇ ਇੱਥੇ ਅੰਬਾਂ ਦੀ ਪਾਲ ਸੀ ਇੱਥੇ ਅੰਬ ਲੱਗੇ ਦੇ ਹਨ ਇੱਥੇ ਸਾਰੇ ਜਿਆਦਾ ਪਾਲ ਸੀ ਦੱਖਣ ਪਾਲ ਦੀ ਅੱਛਾ ਲੈਂਦੀ ਖੂਹ ਤੋਂ ਲੈ ਕੇ ਨਾ ਤੇ ਦੱਖਣ ਨੂੰ ਪਾਲ ਸੀ ਅੰਬਾਂ ਦੀ ਠੀਕ ਉਹ ਹੈ ਪਾਲ ਜਿਹੜੀ ਉਹ ਕੋਈ ਨੇਰੀ ਨਾਲ ਟੁੱਟ ਗਏ ਕੁਛ ਇਹਨਾਂ ਲੋਕਾਂ ਨੇ ਵੱਢ ਕੇ ਤੇ ਫਿਰ ਕੁਝ ਕਰ ਬਾਬਾ ਕਦੇ ਨਾਲ ਮਤਲਬ ਹਾਂਜੀ। ਚੀਜ਼ਾਂ ਦੀ ਲੋੜ ਵੀ ਮੁੱਕ ਗਈ ਹੁਣ ਅੱਛਾ ਉਹ ਉਹ ਕਿੱਥੇ ਪੁਰਾਣਾ- ਕਰਕੇ ਸੀ ਆਪਣਾ ਉਹ ਅੰਬਾਂ ਦੇ ਬੂਟੇ ਆ ਲੈਂਦੇ ਖੂਹ ਤੋਂ ਨਾਲ ਹੀ ਦੱਖਣ ਵਾਲੀ ਸਾਈਡ ਤੇ ਹਾਂ ਠੀਕ ਖੂਹ ਵੀ ਇੱਥੇ ਹੀ ਅੱਛਾ ਆਹ ਜਗ੍ਹਾ ਤੇ ਖੂਹ ਹੀ ਅੱਛਾ ਆਹ ਜਗ੍ਹਾ ਤੇ ਠੀਕ ਹੈ ਖੂਹ ਦੇ ਲੈਂਦੇ ਉਹਨਾਂ ਦੀ ਪਾਲ ਅੰਬਾਂ ਦੀ ਹੀ ਇਸ ਤਰ੍ਹਾਂ ਦੀ ਦੱਖਣ ਪਾਲ ਦੀ ਤੁਸੀਂ ਬਾਬਾ ਜੀ ਕਸੀਟਾ ਸਿੰਘ ਵੇਖਿਆ ਸੀ ਹਾਂਜੀ ਅਸਾਂ ਵੇਖਿਆ ਤੇ ਗਾਂ ਉਹਦੀ ਔਲਾਦ ਵੀ ਹੈ ਸੀ ਉਹਦੀ ਉਹਦਾ ਪੁੱਤਰ ਕੋਈ ਨਹੀਂ ਭਨੇਵਾ ਉਹਨੇ ਇੱਕ ਲਿਆਂਦਾ ਸੀ ਆਪਣਾ ਉਹ ਭਨੇਵੇਂ ਨੂੰ ਉਹਨੇ ਰੱਖਿਆ ਸੀ ਕੋਲ ਅੱਛਾ ਹਾਂਜੀ, ਠੀਕ ਪੁੱਤਰ ਹੈ ਉਹਦਾ ਕੋਈ ਨਹੀਂ ਕਿਸੇ ਟਾਸੇ ਸਹੀ ਹੈ ਇਹਦੀ ਚੜ੍ਹਦੇ ਸਾਈਡ ਤੇ ਹੀ ਆ ਮਲਾ ਇਹਨਾਂ ਦੇ ਬਗਿਆੜ ਵਾਲਾ ਮਲਾ ਅੱਛਾ ਉੱਥੇ ਦਰਬਾਰ ਹੈ ਖਾਨਗਾਹ ਹੈ ਕਸੀਟਾ ਸਿੰਘ ਦੇ ਖੂਹ ਜੰਗਲ ਦੀ ਜੰਗਲ ਵੀ side ਦਾ ਅੱਛਾ ਇਹ ਅਗਲੀ ਜੰਗਲ ਸਾਈਡ ਸਾਹਮਣੇ ਅਗਲੀ ਨਾਲ side ਸਾਹਮਣੇ ਤੇ ਜੰਗਲ ਚੜ੍ਹਦੀ ਸਾਈਡ ਤੇ ਅੱਛਾ ਉਹ ਮਲੇ ਤੇ ਚੜ੍ਹਦੀ ਸਾਈਡ ਤੇ ਹੀ ਹਾਕਮ ਸਿੰਘ ਦਾ ਖੂਹ ਹਾਂ ਯਾਨੀ ਕਿ ਝਾਟੋ ਕੇ ਪਿੰਡ ਵੀ ਇੱਧਰ ਹੀ ਸੀ ਝਾਟੋ ਹਾਂ। ਦੀ ਬਾਰਡਰ ਦੇ ਨਾਲ ਬਿਲਕੁਲ ਬੰਨੇ ਦੇ ਉੱਤੇ ਖੂਹ ਹੀ ਹਾਕਮ ਸਿੰਘ ਦਾ ਵਾਹ ਜੀ ਵਾਹ ਠੀਕ ਬਾਬੇ ਹਾਕਮ ਸਿੰਘ ਦਾ ਉੱਥੇ ਖੂਹ ਸੀ। ਤੇ ਉਹ ਖੂਹ ਚੱਲਦਾ ਸੀ ਉਹ ਵੀ ਵਗਦਾ ਸੀ ਉਹਦੇ ਚੱਲਦਾ ਵਗਦਾ ਸੀ ਉਹਦੇ ਨਾਲ ਪਹਾੜ ਵਾਲੀ ਸਾਈਡ ਤੇ ਹੀ ਸ਼ਰਮ ਸਿੰਘ ਦਾ ਖੂਹ ਹਾਂ ਸ਼ਰਮ ਸਿੰਘ ਤੇ ਮਲਕਾ ਸਿੰਘ ਹਾਂ ਉਦੋਂ ਪਹਾੜ ਵਾਲੀ ਸਾਈਡ ਤੇ ਹੀ ਗੁੱਲ ਖਯੋ ਹੀ ਬਾਹਮਣ ਹਾਂ ਉਹਦੇ ਪੁੱਤਰਾਂ ਦੇ ਨਾਂ ਸੀ ਦੇਸ ਰਾਜ ਹੰਸ ਰਾਜ ਮੁਲਖ ਰਾਜ ਜੀ ਚਾਰ ਪੁੱਤਰ ਹਨ ਉਹਦੇ ਬਾਹਮਣ ਦੇ ਠੀਕ ਹੈ ਦਵੜਾ ਅੱਛਾ ਉਹ ਤੁਸੀਂ ਗੱਲ ਸੁਣੀ ਨਾ
ਬਾਬੇ ਸੁੱਚਾ ਸਿੰਘ ਦਾ ਵੀਡੀਓ ਕਲਿੱਪ ਮੈਂ ਤੁਹਾਨੂੰ ਬਾਬੇ ਹੋਰਾਂ ਨੂੰ ਸੁਣਾਇਆ ਸੀ। ਹਾਂਜੀ, ਤੇ ਬਾਬਾ ਦੱਸਦਾ ਸੀ ਕਿ ਸਾਡੇ ਜਿਹੜੇ ਖੂਹ ਸਨ ਨਾ, ਕਰਮ ਸਿੰਘ, ਗੰਡਾ ਸਿੰਘ, ਜਗੀਰ ਸਿੰਘ ਦਾ ਖੂਹ ਸੀ, ਉਹਦੇ ਨਾਲ ਸਨ ਆਪਣਾ ਉਹ ਸਾਡੇ ਖੂਹਾਂ ਦੇ ਨਾਲ ਸਨ ਇਹਨਾਂ ਦੇ ਖੂਹ, ਕਰਮ ਸਿੰਘ ਦਾ ਤੇ ਗੰਡਾ ਸਿੰਘ ਦਾ ਤੇ ਜਗੀਰ ਸਿੰਘ ਦਾ। ਹਾਂਜੀ ਠੀਕ ਹੈ ਨਾ। ਉਹ ਬਾਬਾ ਦੱਸਦਾ ਇਸ ਪਾਸੇ ਜਿਹੜੇ ਖੂਹ ਇਹਨਾਂ ਦੇ ਅੱਗੇ ਝਾਟੋ ਵੀ ਨਾਲ ਹੀ। ਠੀਕ ਹੈ। ਉਹ ਝਾਟੋਕਿਆਂ ਦੀ ਬਾਰਡਰ ਬੰਨਿਆ ਉਹਦੇ ਨਾਲ ਲਈ ਦੀ ਸਾਈਡ ਤੇ ਨਾ ਅਖੀਰ ਆਪਣੀ ਪੈਲੀ ਦੇ ਹੱਦ ਤੇ ਖੂਹ ਲਵਾਏ ਨੇ ਤਿੰਨ। ਤੇ ਮੇਰਾ ਖਿਆਲ ਉਹ ਨਾਲਾ ਇਹ ਡੇਕ ਵੀ ਇੱਧਰ ਹੀ ਹੈ। ਇਹ ਨਾਲ ਹੀ ਆ ਜੰਗਲ ਦੇ ਵਿੱਚ ਹੀ। ਇਹ ਨਾਲ ਹੀ ਇੱਥੋਂ 1 ਕਿਲੋਮੀਟਰ। ਤੇ ਇਸ ਤੋਂ ਇਲਾਵਾ ਉਹ ਜਿਹੜੇ ਆਪਣਾ ਲਾਭ ਸਿੰਘ ਸੀ ਤੇ ਸਾਹਿਬ ਸਿੰਘ ਸੀ, ਉਹਦੇ ਖੂਹ ਪਿੰਡ ਦੇ ਨਾਲ ਸਨ। ਉਹਨਾਂ ਦੇ ਪਿਛਾ ਹੀ ਖੂਹ। ਹਾਂ ਠੀਕ ਹੈ ਠੀਕ ਹੈ। ਇਹ ਦਰਖਤ ਹੈ ਇਹਨੂੰ ਦੱਸ ਦਿਓ ਸਾਹਮਣੇ। ਅੱਛਾ। ਉਹ ਨੇ ਪ੍ਰਤਾਪ ਸਿੰਘ ਦਾ ਡੇਰਾ ਹੈ। ਸਿੰਘ ਦਾ ਉਹ ਅਜੇ ਅੰਬ ਹੈ ਨੇ ਉਹਨਾਂ ਦੇ। ਪ੍ਰਤਾਪ ਸਿੰਘ ਇਹ ਪਿੱਪਲ ਵੀ ਹੈ ਕਿਹਦਾ ਸੀ, ਉਹ ਵੇਖੋ ਸਾਹਮਣੇ। ਹਾਂ ਉਹ ਪੁਰਾਣਾ ਹੈ ਉਹ ਦੋਨਾਂ ਦਾ ਕੀ ਨਾਮ ਹੈ? ਇਹ ਖੂਹ ਕਿਹਦਾ ਸੀ? ਪ੍ਰਤਾਪ ਸਿੰਘ ਦਾ ਇੱਧਰ ਦੱਸਣ ਦਿਓ। ਇਹ ਜਿਹੜਾ ਅੰਬ ਵਾਲਾ ਪ੍ਰਤਾਪ ਸਿੰਘ ਲੰਬੜਦਾਰ ਸੀ, ਉਹਦਾ ਖੂਹ ਸੀ। ਉਹ ਬੁੱਢਨਮਾਲ ਪੱਤੀ ਦੇ ਨੰਬਰਦਾਰ ਸਨ। ਮਾਲ ਦਾ ਪੱਤੀ ਦਾ ਲੰਬੜਦਾਰ ਸੀ। ਠੀਕ ਹੈ ਠੀਕ ਹੈ। ਬਾਬਾ ਜੀ ਕਿੰਨੀਆਂ ਪੱਤੀਆਂ ਸਨ ਭਲਾ ਠਰੋ ਦੀਆਂ ਟੋਟਲ? ਪੱਤੀਆਂ ਤਕਰੀਬਨ ਪਿੰਡ ਤੇ 5 ਜਾਂਦੇ ਸੀ। ਅੱਛਾ। ਤੇ ਲੰਬੜਦਾਰ ਸਾਡੇ ਪਿੰਡ ਦੇ 11 ਸੀ। ਬੱਲੇ ਬੱਲੇ ਬੱਲੇ। ਅੱਛਾ 11 ਲੰਬੜਦਾਰ ਹੁੰਦੇ ਸੀ ਸਾਡੇ ਪਿੰਡ ਦੇ। ਕੋ ਨਾਂ ਚੇਤੇ ਰੇ 11 ਵਿੱਚੋਂ 5 11 ਦੇ ਵਿੱਚ ਪ੍ਰਤਾਪ ਸਿੰਘ ਲੰਬੜਦਾਰ ਸੀ। ਠੀਕ ਹੈ। ਪ੍ਰਤਾਪ ਸਿੰਘ ਜਿਹੜਾ ਉਹ ਲੰਬੜਦਾਰ ਸੀ। ਇੱਧਰ ਮੂੰਹ ਕਰ ਲਓ ਇੱਧਰ ਬਸ ਸਹੀ। ਦੂਸਰਾ ਕਰਮ ਸਿੰਘ ਲੰਬੜਦਾਰ ਸੀ। ਅੱਛਾ ਠੀਕ ਹੈ। ਤੀਸਰਾ ਗੁਰਾਂ ਦਿੱਤਾ ਲੰਬੜਦਾਰ ਸੀ। ਵਾਹ। ਚੌਥਾ ਬਾਨਾ ਲੰਬੜਦਾਰ ਸੀ। ਅੱਛਾ। ਇਹਨਾਂ ਚੌਂ ਨੂੰ ਮੈਂ ਜਾਣਨਾ ਹਾਂ ਤੇ ਦੂਜਿਆਂ ਨੂੰ ਨਹੀਂ ਜਾਣਦਾ ਕਿਉਂਕਿ ਉਹ ਮਾਲੇ ਜਿਹੜਾ ਘੱਟ ਹੀ ਸ਼ਿਵਪੁਰ ਮਾਲ ਦੇ ਨਹੀਂ ਜੀ 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 ਠੀਕ ਹੈ ਠੀਕ ਹੈ। ਤੇ ਉਸ ਵੇਲੇ ਜਿਹੜਾ ਰਹਿਣ ਸਹਿਣ ਸੀ ਮੁਸਲਮਾਨਾਂ ਦਾ, ਸਿੱਖਾਂ ਦਾ ਜਾਂ ਹਿੰਦੂਆਂ ਦਾ ਵਧੀਆ ਸੀ? ਬਿਲਕੁਲ ਬਹੁਤ ਹੀ ਬਿਹਤਰੀਨ ਆਪਸ ਚ ਰਹਿਣ ਬਹਿਣ ਸੀ। ਮਤਲਬ ਕਿਸੇ ਕਿਸਮ ਦਾ ਕੋਈ ਝਗੜਾ ਫਸਾਦ? ਨਹੀਂ ਕੋਈ ਝਗੜਾ ਫਸਾਦ ਨਹੀਂ। ਠੀਕ ਹੈ ਠੀਕ ਹੈ। ਇਹਨਾਂ ਖੂਹਾਂ ਤੋਂ ਇਲਾਵਾ ਹੋਰ ਖੂਹਾਂ ਦੇ ਨਾਂ ਲੈ ਲਵੋ, ਮਤਲਬ ਜਿਹੜੇ ਇਸ ਪਾਸੇ ਸਨ। ਹੋਰ ਕਰਮਚੰਦ ਦਾ ਖੂਹ ਹੁੰਦਾ ਸੀ, ਲੰਬੜਦਾਰ ਸੀ ਉਹ ਵੀ ਕਰਮਚੰਦ। ਅੱਛਾ। ਉਹਦੇ ਖੂਹ ਦੀ ਕੀ ਹਾਲ ਸੀ? ਉਹਦਾ ਖੂਹ ਆਂਦੇ ਹੁੰਦੇ ਨਵਾਂ ਖੂਹ। ਹਾਂ ਅੱਛਾ ਨਵਾਂ ਖੂਹ ਆਂਦੇ ਹਨ। ਠੀਕ ਹੈ। ਉਹਦੇ ਭਤੀਜੇ ਹਨ ਮਿਲਖੀ ਤੇ ਕੰਮੂ। ਉਹ ਕੰਮੂ ਦੇ ਭਤੀਜੇ ਹਨ। ਅੱਛਾ। ਤੇ ਕਰਮਚੰਦ ਦਾ ਜਿਹੜਾ ਪੁੱਤਰ ਸੀ ਉਹਦੇ ਨਾਂ ਹੈ ਦਿਆਲ ਸਿੰਘ। ਅੱਛਾ। ਉਹ ਵਰਿਆਮ ਪਿੰਡ ਦੇ ਸਨਖਤਰੀਓ ਵਰਲੀ ਹਾਂ ਸਾਹਿਬ ਤੇ ਬਿਲਕੁਲ ਹੈ। ਉੱਥੇ ਵਿਆਹਿਆ ਸੀ। ਮੈਂ ਉਹਦੀ ਜੰਨੀ ਗਿਆ ਹਾਂ ਦਿਆਲ ਸਿੰਘ ਜੀ। ਵਾਹ ਜੀ ਵਾਹ ਕੀ ਬਾਤ ਹੈ। ਸੜਕ ਦੇ ਉੱਤੇ ਉਹਨਾਂ ਦਾ ਡੇਰਾ ਸੀ। ਸੜਕੋਂ ਪਹਾੜ ਵਾਲੀ ਸਾਈਡ ਤੇ। ਉਹ ਜਿਹੜੇ ਸਟੇਸ਼ਨ ਮਾਸਟਰ ਸਨ ਗੁਰਦਿਆਲ, ਉਹਦੀ ਗੱਲ ਕਰ ਰਹੇ ਹੋ? ਗੁਰਦਿਆਲ ਸਿੰਘ ਜਿਹੜਾ ਨਾ, ਹਾਂ ਉਹਦੀ ਜੰਨੀ ਗਿਆ। ਉਹਦੀ ਜੰਜੇ ਗਿਆ ਹੈ। ਵਰਿਆਮ ਪਿੰਡੋਂ ਹੈ ਤੇ ਬਿਲਕੁਲ ਹੈ। ਮੈਂ ਵੇਖਿਆ ਉਸ ਪਿੰਡ, ਮੈਂ ਪਹਾੜ ਵਾਲੀ ਵੀਡੀਓ ਵੀ side ਬਣਾਈ ਜਿਸ ਤਰ੍ਹਾਂ ਮੈਂ ਤੁਹਾਡੇ ਪਿੰਡ ਆਇਆ ਨਾ। ਉੱਥੇ ਢਕਾ ਕੀਤਾ ਸੀ। ਨਾਲ ਗਾਉਣ ਵਾਲੇ ਖੜੇ ਹਨ ਤੇ ਉੱਥੇ ਵੇਲਾਂ ਦਿੰਦੇ ਹਨ ਰੁਪਈਏ ਦੇ। ਅੱਛਾ। ਤੇ ਖਾਣ ਪੀਣ ਨੂੰ ਕੀ ਭਲਾ ਮਿਲਿਆ ਸੀ? ਚਲੋ ਸਾਨੂੰ ਵੀ ਪਤਾ ਲੱਗ ਜਾਏ ਉਸ ਵੇਲੇ ਕੀ ਤੌਰ ਤਰੀਕਾ ਸੀ। ਖਾਣ ਪੀਣ ਨੂੰ ਉਦੋਂ ਵਾਲਾ ਤਰੀਕਾ ਜਿਹੜਾ ਸੀ, ਉਹਨਾਂ ਨੇ ਛੋਟਾ ਗੋਸ਼ਤ ਦਿੱਤਾ ਸੀ, ਅੱਛਾ। ਬਾਕਰਾ ਛਤਰਾ ਹਾਂ ਨਾਲ ਮੁਰਗੇ ਦਿੱਤੇ ਹਨ। ਬੜੇ ਸੌਖੇ ਜੱਟ ਸਨ ਵਰਿਆਮ ਵਾਲੇ ਹਨ। ਹਾਂ ਦਿਓ ਜੱਟ ਸਨ ਉਹ। ਠੀਕ। ਉਹ ਬੈਲ ਦੀ ਸਾਰਾ ਦਿਓ ਜੱਟ। ਮੁਰਗੇ ਦਿੱਤੇ ਹਨ ਤੇ ਘੋੜੀਆਂ ਤੇ ਜੰਜ ਗਈ ਸੀ। ਵਾਹ। ਤਕਰੀਬਨ 100 ਬੰਦਾ ਜੰਜਦਾ ਸੀ ਹਾਂ ਤੇ ਸਾਰੇ ਘੋੜੀਆਂ ਤੇ ਬੈਠ ਗਏ। ਬੱਲੇ ਬੱਲੇ ਠੀਕ ਇਸ ਤਰ੍ਹਾਂ ਦੀ ਜੰਜ ਗਈ ਸੀ। ਕਰਮਚੰਦ ਲੰਬੜਦਾਰ ਦੇ ਤੇ ਪੁੱਤਰ ਬਾਬਾ ਜੀ ਉਦੋਂ ਮੈਂ ਸੁਣਿਆ ਕਿ ਲੋਕ ਰਾਤ ਵੀ ਰਹਿੰਦੇ ਹਨ, ਜੰਜਾਂ ਰਾਤਾਂ ਵੀ ਰਾਤ ਠਹਿਰਦੀਆਂ। ਵੀ ਰਹਿੰਦੇ ਹਨ। ਰਾਤ ਨੂੰ ਉੱਥੇ ਗਵਈਆ ਲੱਗਾ ਸੀ, ਉਹ ਗਾਉਂਦਾ ਸੀ ਅੱਛਾ ਤੇ ਉਹਨੂੰ ਰੁਪਈਏ ਦੇ ਨੋਟ ਵੇਲ ਦਿੰਦੇ। ਠੀਕ ਹੈ। ਤੇ ਉਹ ਗਵਈਏ ਦਾ ਕੋਈ ਦੱਸ ਸਕਦੇ ਹੋ ਉਸ ਵੇਲੇ ਕਿਹੜਾ ਸੀ ਇਸ ਇਲਾਕੇ 'ਚ ਮਸ਼ਹੂਰ ਗਵਈਆ? ਉਹਨੂੰ ਆਂਦੇ ਹੁੰਦੇ ਹਨ ਆਲਮ ਲੋਹਾਰ। ਅੱਛਾ। ਇੱਕ ਨੈਤ ਕੋਟੀਆ ਘੁਮਿਆਰ, ਨਵਾਬ ਘੁਮਿਆਰ। ਹਾਂ ਨਵਾਬ ਘੁਮਿਆਰ ਗਿਆ ਸੀ ਉੱਥੇ ਗਾਉਣ ਲਈ। ਠੀਕ। ਚਿਮਟੇ ਨਾਲ ਉਹ ਗਾਉਂਦਾ ਹੁੰਦਾ ਸੀ। ਸਪੀਕਰ ਕੋਈ ਜਿਹੜਾ ਇਸੇ ਤਰ੍ਹਾਂ ਜ਼ਬਾਨੀ ਗਾਉਂਦਾ। ਜੀ 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 ਜੀ। ਲੋਡ ਸਪੀਕਰ ਉਦੋਂ ਕੋਈ ਨਹੀਂ। ਤੇ ਸਪੀਕਰ ਦੀ ਭਣਾ ਲੋੜ ਦੂ ਹੈ ਸੀ ਜਿੱਡੇ ਜਿੱਡੇ ਉਹਨਾਂ ਦੇ ਹੋਕੇ ਸਨ। ਹੈ ਬੜਾ ਹਾਂ। ਆਲਮ ਲੋਹਾਰ ਸਾਡੇ ਪਿੰਡ ਇੱਕ ਵਾਰੀ ਆਇਆ ਸੀ ਚੋਰੀ ਜਿੱਤ ਦੇ ਪੋਤਰੇ ਦੀਆਂ ਸੁਣਤਾਂ ਤੇ। ਅੱਛਾ। ਐਸੇ ਤਰ੍ਹਾਂ ਹੀ ਉਹ ਗਮਿਆ ਸੀ ਤੇ ਬਾਅਦ ਉਹਦੀ ਸੁਣ ਕੇ ਤੇ ਲੋਕੀ ਕਿਉਂ ਪਿੰਡਾਂ ਤੋਂ ਆ ਗਏ ਹਨ। ਕਿਉਂ ਕੁਆਂ ਤਾਣੀ ਖਾਨਪੁਰ, ਦੁਲਮ, ਰਾਪੁਰ, ਟੁਗਰੀ ਮੱਤਾ, ਸਹੀ ਹੈ, ਸੀਓਵਾਲ, ਇਥੋਂ ਖਲਗਤ ਆ ਗਈ ਸੀ ਉਹਦੀ ਜ਼ਬਾਨੀ ਆਵਾਜ਼ ਸੁਣ ਕੇ ਆਲਮ ਲਵਾਰ। ਮਾਲਮਾ ਮੰਡੀ ਆਉਂਦਾ ਰਿਹਾ ਹਰ ਵੇਲੇ। ਰਾਤ ਨੂੰ ਉਹਨੇ ਗਮਿਆ ਸੀ। ਉਹ ਉੱਥੇ ਪਿੰਡੋਂ ਪਹਾੜ ਪਾਸੇ ਮੜ ਹੁੰਦੇ ਹਨ ਉੱਥੇ
ਤੇ ਸਵੇਰ ਉਹਨੇ ਖਾੜਾ ਕੀਤਾ ਸੀ ਬੋੜਾ ਥੱਲਿਆ ਜਿਹੜਾ ਬੁੱਢਣ ਮਾਲ ਬੋਰ ਸਨ ਗਲੀਆਂ ਦੇ ਕੋਲ। ਸਹੀ ਹੈ ਚਲ ਹਾਂ। ਅੱਛਾ ਬਾਬਾ ਜੀ ਮੈਂ ਤੁਹਾਨੂੰ ਦੱਸਦਾ ਜਾਵਾਂ, ਪਹਿਲੇ ਵੀ ਚਲੋ ਖੈਰ ਤੁਹਾਨੂੰ ਦੱਸਿਆ ਵੇ ਕਿ ਮੈਂ ਤੁਹਾਡੇ ਪਿੰਡ ਆਇਆ ਸਰਦਾਰ ਮਨਵਿੰਦਰਪਾਲ ਸਿੰਘ ਸਿੱਧੂ ਤੇ ਉਹਨਾਂ ਦਾ ਭਾਈ ਸਰਦਾਰ ਭੁਪਿੰਦਰ ਸਿੰਘ ਸਿੱਧੂ। ਇਹਨਾਂ ਦੇ ਵਾਲਦ ਸਾਹਿਬ ਦਾ ਨਾਂ ਸੀ, ਪਿਓ ਦਾ ਨਾਂ ਸੀ ਸਰਦਾਰ ਦਲੀਪ ਸਿੰਘ ਤੇ ਅੱਗੂ ਦਲੀਪ ਸਿੰਘ ਦੇ ਪਿਓ ਦਾ ਨਾਂ ਸੀ ਸਰਦਾਰ ਹਾਕਮ ਸਿੰਘ ਸਿੱਧੂ। ਠੀਕ ਹੈ ਜੀ। ਤੇ ਅੱਗੂ ਦੱਸਦੇ ਨੇ ਕਿ ਸਰਦਾਰ ਹਾਕਮ ਸਿੰਘ ਦੇ ਜਿਹੜੇ ਭਾਈ ਸਨ ਮੂਲਾ ਸਿੰਘ ਸੀ, ਮੂਲਾ ਸਿੰਘ ਉਹ ਜਿਹੜਾ ਬਾਬਾ ਸੁੱਚਾ ਸਿੰਘ ਦਾ, ਈਸ਼ਰ ਸਿੰਘ, ਠੀਕ ਹੈ, ਤੇ ਸਟੇਸ਼ਨ ਮਾਸਟਰ ਗੁਰਦਿਆਲ, ਮੇਰਾ ਖਿਆਲ ਈਸ਼ਰ ਸਿੰਘ ਨੂੰ ਸ਼ਾਇਦ ਘਸੀਟਾ ਸਿੰਘ ਕਹਿੰਦੇ ਸਨ ਜੋ ਵੀ ਹੈ। ਤੇ ਤੁਸੀਂ ਹੁਣ ਮੈਨੂੰ ਦੱਸੋ, ਤੁਸੀਂ ਸਰਦਾਰ ਹਾਕਮ ਸਿੰਘ ਆਪਣੀ ਅੱਖੀ ਵੇਖਿਆ ਸੀ? ਬੁੱਢੜਾ ਹੋਇਆ ਵੇ, ਬੁੱਢੜਾ ਹੋਇਆ। ਅੱਛਾ 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 ਠੀਕ ਹੈ। ਤੇ ਮੂਲਾ ਸਿੰਘ ਬੁੱਢੜਾ ਹੋਇਆ ਵੇਖਿਆ। ਘਸੀਟਾ ਸਿੰਘ ਵੀ ਆ ਬੁੱਢੜਾ ਹੋਇਆ ਵੇ। ਠੀਕ ਹੈ। ਬੰਦੇ ਚੰਗੇ ਸਨ, ਵਧੀਆ ਸਨ, ਬਹੁਤ ਚੰਗੇ ਬੰਦੇ ਹਨ। ਪਿੰਡ ਵਿੱਚ ਇਹਨਾਂ ਦਾ ਬਹਿਣ ਖਲੋਣ ਵਧੀਆ ਸੀ? ਪਿੰਡ 'ਚ ਬਹਿਣ ਖਲੋਣ ਬਹੁਤ ਅੱਛਾ ਹੀ ਉਹਨਾਂ ਦਾ। ਮਾੜੇ ਦੀ ਹੈਲਪ ਕਰਦੇ ਹਨ, ਮਦਦ ਕਰਦੇ ਹਨ ਮਾੜੇ ਦੀ। ਕਿਸੇ ਦੀ ਬੱਚੀ ਦੀ ਸ਼ਾਦੀ ਹੋਣੀ ਤੇ ਉਹਨਾਂ ਮਦਦ ਕਰਨੀ ਪੁੱਜ ਕੇ। ਇਹਦੇ ਘਰ ਦਾਣੇ ਨਾ ਹੋਣੇ ਤੇ ਉਹਨਾਂ ਨੇ ਪਿੰਡ ਜਾ ਕੇ ਪਤਾ ਕਰਨਾ ਵੀ ਦਾਣਿਆਂ ਦੀ ਲੋੜ ਹੈ ਤੇ ਮੇਰੇ ਘਰੋਂ ਲੈ। ਇਸ ਤਰ੍ਹਾਂ ਦੇ ਜੱਟ ਸਰਦਾਰ। ਕਿਸੇ ਮਾੜੇ ਦਾ ਵੀ ਦਰਵਾਜ਼ਾ ਵੀ ਖੜਕਾ ਲੰਬੇ, ਭੁੱਖਾ ਤੇ ਨਹੀਂ ਆਪ, ਭੁੱਖਾ ਤੇ ਨਹੀਂ ਸੁੱਤਾ, ਭੁੱਖਾ ਤੇ ਨਹੀਂ, ਮਤਲਬ ਇੰਨਾ ਅਹਿਸਾਸ ਸੀ ਬਹੁਤ ਜ਼ਿਆਦਾ। ਇਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਘਰ ਸੀ ਵੱਡਾ ਘਰ ਵੱਜਦਾ ਸੀ। ਵੱਡਾ ਘਰ ਇਹਨੂੰ ਆਂਦੇ ਨੇ। ਅੱਛਾ ਅੱਛਾ ਸਹੀ। ਵੱਡੇ ਘਰ ਵਾਲੇ ਇਹਨਾਂ ਨੂੰ ਆਂਦੇ ਹੁੰਦੇ ਚਕਰਜੀ। ਹੈ 4 ਟੱਬਰ ਸਨੇ 4। ਅੱਛਾ ਇਹਨਾਂ ਨੂੰ ਆਂਦੇ ਹਨ ਚਕਰਜੀ, ਵੱਡੇ ਘਰ ਵਾਲੇ। ਚੁੱਕਰੀਏ ਵੱਡੇ ਘਰ ਵਾਲੇ, ਵੱਡੇ ਘਰ ਬੱਲੇ ਬੱਲੇ। ਠੀਕ। 4 ਘਰ ਅੱਗੋਂ ਬਣੇ ਹਨ ਤੇ ਵੱਡਾ ਘਰ ਇਹਨਾਂ ਨੂੰ ਆਂਦੇ ਹੁੰਦੇ। ਕੋਈ ਗੱਲਬਾਤ ਇਹਨਾਂ ਦਾ, ਕੋਈ ਕਿੱਸਾ, ਕੋਈ ਯਾਦ ਕੋਈ ਤੁਹਾਨੂੰ ਰਿਹਾ, ਕੋਈ ਐਸਾ ਕੋਈ ਗੱਲ ਇਹਨਾਂ ਦੀ ਮਤਲਬ? ਯਾਦ ਇਸੇ ਤਰ੍ਹਾਂ ਹੀ ਰਹੀ ਆ। ਪਰ ਚੰਗੇ ਹਨ, ਬਹੁਤ ਅੱਛਾ ਅਖਲਾਕ ਕਰਦੇ ਹਨ। ਜਿਹੜਾ ਦੀਵਾਨੇ ਵਾਲਾ ਖੂਹ ਹੈ ਉਹ ਕਿਹਨਾਂ ਦਾ ਸੀ? ਦੀਵਾਨੇ ਵਾਲਾ ਜਿੱਥੇ ਸਾਡਾ ਬਾਗ ਹੈ। ਹਾਂਜੀ। ਉਹ ਕਿਹਨਾਂ ਦਾ ਸੀ ਭਲਾ ਉਹਨੂੰ ਪਹਿਲੇ, ਜਾਂ ਤੁਹਾਡਾ ਆਪਣਾ ਸੀ ਪਹਿਲੇ ਮੁਕਾਮੀ? ਸਾਡਾ ਖੂਹ ਇੱਕ ਅਲਾਦਾ ਸੀ, ਉੱਥੇ ਵੀ 2 ਸਨ। ਜੀ ਜੀ। ਇੱਕ ਮਹਿਰਾਂ ਦਾ ਖੂਹ ਸੀ ਜੀ ਜੀ। ਇੱਕ ਜਿਹੜਾ ਦੀਵਾਨਾ ਸੀ ਨਾ ਜੀ, ਇਹ ਚੌਰੀ ਚੂੜ ਦਾ ਪੁੱਤਰ ਜਿਹੜਾ ਹੰਸਾ ਸੀ ਨਾ, ਉਹਦਾ ਮਤ ਬੰਦਾ ਹੋ ਗਿਆ ਸੀ। ਦੀਵਾਨੇ ਦੀ ਔਲਾਦ ਕੋਈ ਨਹੀਂ ਸੀ। ਅੱਛਾ। 53 ਕਮਾਂ ਜ਼ਮੀਨ ਸੀ ਦੀਵਾਨੇ ਦੀ, ਬਾਬੇ ਦੀਵਾਨੇ ਦੀ। ਚੂੜ ਸਿੰਘ ਨੇ ਆਪਣਾ ਪੁੱਤਰ ਉਹਦਾ ਪੁੱਤਰ ਬਣਾ ਛੱਡਿਆ ਸੀ ਤੇ ਜ਼ਮੀਨ ਦਾ ਵਾਰਸ ਉਹ ਬਣ ਗਿਆ ਹੰਸਾ ਸਿੰਘ। ਹੰਸਾ ਸਿੰਘ ਇੰਡੀਆ ਚਲਾ ਗਿਆ ਸੀ। ਉਹਦਾ ਪੁੱਤਰ ਬਹਾਦਰ ਸਿੰਘ ਇੱਥੇ ਰਹਿ ਕੇ ਮੁਸਲਮਾਨ ਹੋ ਗਿਆ ਸੀ। ਅੱਛਾ। ਬਾਅਦ ਚੋਂ ਮੁਸਲਮਾਨ ਹੋ ਕੇ ਮਰ ਗਿਆ ਸੀ। ਅੱਛਾ। ਅਸਾਂ ਉਹਦੇ ਕੋਲੋਂ ਗਹਿਣੇ ਜ਼ਮੀਨ ਲਈ ਹੋਈ ਸੀ। ਉਹ ਵੰਦੇ ਰਹੇ ਆ। ਜਦੋਂ ਸਨ 64 ਇਸਤੇਮਾਲ ਹੋਈ ਏ, ਉਹ ਜ਼ਮੀਨ ਮਹਿਰਾਂ ਨੂੰ ਚੁਕਾਈ ਗਈ ਸੀ। ਉਸ ਤੋਂ ਬਾਅਦ ਫਿਰ ਉਹ ਜ਼ਮੀਨ ਦਾ ਇੰਤਕਾਲ ਸਾਡੇ ਨਾਲ ਖਾਰਜ ਕਰ ਛੱਡਿਆ। ਫਿਰ ਭਲੀ ਕੋਈ ਅਸੀਂ ਆਂਦਾ ਹੈ ਮੇਰੀ ਬਣ ਜੇ, ਕੋਈ ਪਟਵਾਰੀ ਆਂਦਾ ਸੀ ਮੇਰੀ ਬਣ ਜੇ। ਹਾਂਜੀ ਠੀਕ ਹੈ। ਰੇਂਜਰ ਦੇ ਕੋਲ ਹੁਣ ਰੇਂਜਰ ਦਾ ਕਬਜ਼ਾ ਉਹਦੇ ਤੇ। ਜੀ ਬਾਬਾ ਜੀ, ਅਸੀਂ ਜਿਹੜੇ ਰਕਬੇ 'ਚ, ਪਹਿਲੇ ਇਹ ਗੱਲ ਦੱਸੋ ਮੈਨੂੰ, ਅਸੀਂ ਜਿਹੜੇ ਰਕਬੇ 'ਚ ਖੜੇ ਆ ਬਾਬੇ ਘਸੀਟੇ ਸਿੰਘ ਦਾ ਰਕਬਾ ਸੀ ਪਾਕਿਸਤਾਨ ਬਣਨ ਤੋਂ ਪਹਿਲੇ? ਘਸੀਟਾ ਸਿੰਘ ਦਾ ਰਕਬਾ ਹੈ। ਠੀਕ ਹੈ ਠੀਕ ਹੈ। ਤੇ ਕਿਹੜਾ ਸੀ ਆਪਣਾ? ਇਹਨਾਂ ਦੇ ਖੂਹ ਤੇ ਚੜ੍ਹਦੀ ਸਾਈਡ ਤੇ ਆ ਦਰਬਾਰ ਹੁੰਦਾ ਸੀ। ਹਾਂ, ਇਹਨੂੰ ਬਗਿਆੜ ਵਾਲਾ ਮਲਾ, ਬਗਿਆੜ ਵਾਲਾ ਮਲਾ ਦਰਬਾਰ ਸੀ ਇੱਥੇ। ਮੇਲਾ ਕਰਾਉਂਦੇ ਨੇ ਨੂੰ ਬਰਾਦਰੀ ਦੀ। ਵਾਹ ਜੀ ਵਾਹ। ਤੇ ਕੀ ਆਇਆ ਪਾਕਿਸਤਾਨ ਬਣਨ ਤੋਂ ਪਹਿਲੇ ਬਾਬਾ ਘਸੀਟਾ ਵੀ ਇੱਥੇ ਕੋਈ ਲੰਗਰ ਕੋਈ ਕਰਦੇ, ਉਹ ਵੀ ਮੇਲਾ ਛੇਲਾ ਕਰਾਉਂਦੇ? ਉਹ ਵੀ ਕਰਾਉਂਦੇ ਹਨ, ਮੰਨਦੇ ਹਨ ਉਹ ਵੀ। ਵਾਹ ਜੀ ਵਾਹ। ਸਾਰੇ ਹੀ ਮੰਨਦੇ ਨੇ, ਇਹ ਨਹੀਂ ਮੈਂ ਕੱਲਾ ਘਸੀਟਾ ਸਿੰਘ ਹੀ ਮੰਨਦਾ। ਅੱਛਾ ਅੱਛਾ। ਸਾਰੇ ਹੀ ਮੰਨਦੇ। ਅੱਜ ਜੇ ਵੀ ਹਾਂ, ਖੂਹ ਵੀ ਨਾਲ ਹੀ ਹੁੰਦਾ ਸ਼ਰਮ ਸਿੰਘ, ਅੱਛਾ, ਮਲਕ ਸਿੰਘ, ਠੀਕ ਹੈ, ਕਿਸ਼ਨ ਸਿੰਘ, ਇਹ ਸਾਰੇ ਇਹਨੂੰ ਮੰਨਦੇ ਸਨ। ਠੀਕ ਹੈ ਠੀਕ। ਆਓ ਜੀ ਅਸੀਂ ਹੁਣ ਤੁਹਾਨੂੰ ਦੱਸਨੇ ਆ ਕਿ ਆਪਣਾ ਬਾਬੇ ਹਾਕਮ ਸਿੰਘ ਸਿੱਧੂ ਜੱਟ ਦਾ ਖੂਹ ਕਿਹੜਾ ਸੀ ਤੇ ਕਿੱਥੇ ਸੀ। ਤੇ ਇੱਥੋਂ ਤੇ ਚਲੋ ਖੈਰ ਕੋਈ 2-4 ਏਕੜ ਮੈਂ ਹਟ ਗਈ ਹੈ ਨਾ। ਅੱਛਾ ਅੱਗੇ ਝਾਟੋ ਕਹਿੰਦੀ ਬਾਰਡਰ ਆ ਗਿਆ, ਜਿਹੜੀ ਅੱਗੇ ਮੰਦੀ ਝਾਟੋ ਕਹਿੰਦਾ। ਤਕਰੀਬਨ 6-7 ਮਹੀਨੇ ਹੋ ਗਏ ਉਹਨਾਂ ਨੂੰ ਰਿਕੁਐਸਟ ਕਰਦੇ ਆ, ਹੋ ਸਕਦਾ ਤੂੰ ਜ਼ਿਆਦਾ ਹੀ ਹੋ ਗਿਆ ਹੈ। ਪਹਿਲੇ ਤਾਂ ਉਹਨਾਂ ਦੀ ਨਾਨਕਾ ਰਿਕੁਐਸਟ ਸੀ ਡਾਕਟਰ ਸਾਹਿਬ, ਉਹਨਾਂ ਦਾ ਨਾਨਕਾ ਸੀ ਡਸਕਾ ਖਾਸ ਸ਼ਹਿਰ। ਅੱਛਾ। ਤੇ ਸਰਦਾਰ ਵੀਰ ਸਿੰਘ ਦੇ ਦੋਤਰੇ ਸਾਈ ਜੱਟ ਸਨ, ਬੜਾ ਭਲਵਾਨ ਬੰਦਾ ਹੋਇਆ ਵੀਰ ਸਿੰਘ। ਤੁਸੀਂ ਉਹਨਾਂ ਉਹ ਇੰਟਰਵਿਊ ਤੁਸੀਂ ਜ਼ਰੂਰ ਸੁਣਨਾ। ਤੇ ਐਡਾ ਕੁ ਜਾਣਾ ਬੰਦਾ ਹੋਇਆ ਸੀ ਜਨਾਬ, ਪੂਰੀ ਦੇਗ ਮੁੱਠਾਂ ਚੋਲਾਂ ਦੀ ਖਾੜ ਲੈ। ਹੋਏ ਹੋਏ ਹੋਏ।
ਉਹਦੇ ਇੰਨੇ ਕੁ ਕਿੱਸੇ ਖਾੜਦੇ ਮੌਲਵੀ ਸਾਹਿਬ ਠੀਕ ਹੈ ਜੀ ਹਾਕਮ ਸਿੰਘ ਹੀ ਨਾ ਹਾਂ 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 ਇਹਨੇ ਡੰਗਰ ਕਦੇ ਢਾਇਆ ਨਹੀਂ ਆਉਂ ਫੜ ਕੇ ਤੇ ਨੱਥ ਭਾਸ਼ਾ ਦੰਦਾ ਡੰਗਰ ਇਹ ਤੁਹਾਡੇ ਕੋਲ ਮੈਂ ਗੱਲ ਲੱਭਣ ਡਿਆ ਕੋਈ ਗੱਲ ਦੱਸ ਅੱਛਾ ਇਸ ਤਰ੍ਹਾਂ ਦਾ ਜਣਾ ਸੀ ਹਾਕਮ ਬੱਲੇ ਸਿੰਘ। ਬੱਲੇ ਬੱਲੇ ਬਹੁਤ ਤਗੜਾ ਜਵਾਨ ਸੀ ਨਾਸਾਂ ਤੋਂ ਫੜ ਕੇ ਡੰਗਰ ਨੂੰ ਉਹਨੂੰ ਲੱਕ ਬੰਨ ਕੇ ਤੇ ਨੱਥ ਭਾਸ਼ਾ ਦੰਦਾ ਵਾਹ ਜੀ ਵਾਹ ਹਾਕਮ ਸਿੰਘ ਜੀ ਜਗ ਜਾਨ ਵਾਲਾ ਵਾਹ ਬੰਨ ਕੇ ਫਿਰ ਨੱਥ ਬੰਨ੍ਹ ਹਾਂਜੀ ਇੱਕ ਦਫਾ ਇਹਨੇ ਚੋਰ ਫੜਿਆ ਸੀ ਜਿੱਥੋਂ ਅਸੀਂ ਘਰੋਂ ਮੁਰਾਂ ਨੂੰ ਨਹੀਂ ਆਏ ਵੇਖ ਕੇ ਇਹਨਾਂ ਦਾ ਘਰ ਇੱਕ ਮਿੰਟ ਖਲੋ ਕੇ ਇੱਥੇ ਗੱਲ ਸੁਣਾਣੀ ਹੈ ਇੱਥੇ ਚਾਹ ਹਾਂ ਉੱਥੇ ਸ਼ਾਮੀ ਚਲੋ ਸਰ ਸਾਰੇ ਦਰਖਤ ਦੇ ਖੂਹ ਜੀ ਬੰਮਣ ਵਾਲੇ ਹੈ ਜਿਹਦੇ ਦਰਖਤ ਨੇ ਅੱਛਾ ਕੀ ਨਾ ਹੈ ਬਾਬਾ ਜੀ ਨਾਲ ਤੁਸੀਂ ਗੱਲ ਮੈਂ ਸੁਣਾ ਰਿਹਾ ਖੂਹ ਹੀ ਪਹਿਲੇ ਉਰਲੀ ਸਾਈਡ ਤੇ ਸ਼ਰਮ ਸਿੰਘ ਦਾ ਤੇ ਮਲਕ ਸਿੰਘ ਦਾ ਇਹ ਕਿੱਥੇ ਕਰਕੇ ਭਲਾ ਕਿਸ਼ਨ ਸਿੰਘ ਦਾ ਇਸ਼ਾਰਾ ਕਰ ਦਿਓ। ਇੱਥੇ ਕਰਕੇ ਇਹ ਪਿੱਛੇ ਜਿੱਥੇ ਆ ਚੰਗੀ ਜੀ ਬਣੀ ਦਰਖਤ ਜਿਹੜੇ ਨੇ ਦਰਖਤਾਂ ਵਾਲੇ ਥਾਂ ਹੀ ਬਾਮਣ ਦਾ ਖੂਹ ਅੱਛਾ ਗੁੱਲੇ ਬਾਮਣ ਦਾ ਉਹ ਜਿੱਥੇ ਘਰ ਅਸੀਂ ਦਿਖਾਇਆ ਵਾ। ਹਾਂ ਹਾਂ ਉਹਦੇ ਹਨ ਪੁੱਤਰ ਦੇਸ ਰਾਜ ਹੰਸ ਰਾਜ ਤੇ ਮੁਲਖ ਰਾਜ ਹਾਂ ਪਹਾੜਾ ਲੋਕਾਂ ਦਾ ਹੀ ਬਾਮਣਾਂ ਦਾ ਹੂੰ ਉਹਦੇ ਦੱਖਣ ਉਹ ਕਹੀ ਸ਼ੰਮੂ ਮਲਕਾ ਤੇ ਕਿਸ਼ਨਾ ਠੀਕ ਹੈ ਚਾਰ ਕੋ ਇਕੱਠੇ ਵਾਹ ਜੀ ਇਹਨਾਂ ਵਾਹ। ਦਾ ਠੀਕ ਹੈ ਐ ਸਾਈਡ ਤੇ ਖੱਬੇ ਹੱਥ ਵਾਲੀ ਸਾਈਡ ਤੇ ਇੱਥੇ ਹੀ ਹਾਕਮ ਸਿੰਘ ਦਾ ਖੂਹ ਹਾਕਮ ਸਿੰਘ ਦਾ ਖੂਹ ਉਹ ਜਿੱਥੇ ਬਾਲਟੀ ਉਹ ਜਿਹੜੇ ਪਰਲੇ ਦਰਖਤ ਲੱਭਦੇ ਨੇ ਤੇ ਉਹਨਾਂ ਦੇ ਕੋਲ ਇੱਧਰ ਹੋ ਜਿਹੜੀ ਚੰਗੀ ਗਈ ਮੈਂ ਕਰ ਲੈਣਾ ਨੇੜੇ ਮੋਟਰ ਲੱਗੀ ਦੀ ਉੱਤੇ ਵੇਖੋ ਠੀਕ ਉਹ ਬਾਲਟੀ ਜਿੱਥੇ ਮੁੰਦੀ ਵੱਜੀ ਹੈ ਜੀ ਹਾਂ ਜੀ ਮੋਟਰ ਲੱਗੀ ਉੱਤੇ ਨਾ ਅੱਛਾ 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 ਇਹ ਸੀ ਜੀ ਆਪਣਾ ਸਰਦਾਰ ਮਨਵਿੰਦਰ ਪਾਲ ਜੀ ਤੁਹਾਡੇ ਦਾਦਾ ਜੀ ਦਾ ਖੂਹ ਸਰਦਾਰ ਹਾਕਮ ਸਿੰਘ ਦਾ ਯਾਨੀ ਤੁਹਾਡਾ ਵੀ ਇਹ ਅੱਗੇ ਬਾਰਡਰ ਹੈ ਉਹ ਝਾਟੋ ਦੀ ਜੰਗਲ ਠੀਕ ਹੈ ਠੀਕ ਹੈ ਅੱਗੇ ਠੀਕ ਰਕਬਾ ਅੱਛਾ 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 ਅੱਗੇ ਝਾਟੋਗੀ ਦਾ ਇਹ ਝਾਟੋ ਦਾ ਜੰਗਲ ਬਾਰਡਰ ਆ ਬੰਦਾ ਸੜਕ ਹੈ ਨਾ ਦੁਲਮ ਵਾਲੀ ਮਲੀਨ ਜਾ ਰਹੇ ਹਾਂਜੀ ਇਹ ਬਾਰਡਰ ਹੈ ਇਹ ਡਿਵਾਈਡ ਕਰਦੀ ਏ ਪਿੰਡ ਠੋਹ ਦੇ ਰਕਬੇ ਨੂੰ ਔਰ ਝਾਟੋਗੀ ਦੇ ਰਕਬੇ ਨੂੰ ਐਦੂ ਸੜਕੂ ਪਾਰ ਜੀ ਝਾਟੋਗੀ ਦਾ ਰਕਬਾ ਸ਼ੁਰੂ ਹੋ ਜਾਂਦਾ ਰਾਤ ਵੀ ਝਾਟੋ ਕੇ ਆਂਦਾ ਜਿਹੜੀ ਅਗਲੀ ਮੁੰਜੀ ਹੈ ਝਾਟੋ ਕੇ ਹਾਂਜੀ ਇਹ ਜਿਸ ਤਰ੍ਹਾਂ ਕਿ ਸਾਡਾ ਵੀਰ ਮੋਟਰਸਾਈਕਲ ਤੇ ਆ ਰਿਹਾ ਨਾ ਜੀ ਇਹ ਰਸਤਾ ਵੇ ਇਦੋਂ ਪਾਰਲੇ ਪਾਸੇ ਝਾਟੋਗੀ ਦਾ ਰਕਬਾ ਤੇ ਜਿੱਧਰ ਅਸੀਂ ਖੜੇ ਆ ਇਹ ਬਾਬੇ ਹਾਕਮ ਸਿੰਘ ਦਾ ਇਹ ਸਾਈਡ ਤੇ ਵੀ ਉਰਾਂ ਤੱਕ ਇੱਥੋਂ ਜਾ ਕੇ ਹਾਕਮ ਸਿੰਘ ਕੇ ਖੂਹ ਸ਼ਰਮ ਸਿੰਘ ਕੇ ਖੂਹ ਤੱਕ ਰਕਬਾ ਝਾਟੋ ਕੇ ਆਂਦਾ ਹੂੰ ਅੱਛਾ ਤੁਸੀਂ ਗੱਲ ਸੁਣਾ ਰਹੇ ਹੋ ਬਾਬੇ ਹਾਕਮ ਦੇ ਬਾਰੇ ਕਿ ਬੜਾ ਜਣਾ ਬੰਦਾ ਸੀ ਇੱਕ ਤੇ ਨੱਥ ਵਾਲੀ ਤੇ ਦੂਸਰੀ ਕਿਹੜੀ ਗੱਲ ਕਰ ਰਹੇ ਸੋ ਹਾਕਮ ਸਿੰਘ ਇਸ ਤਰ੍ਹਾਂ ਦਾ ਜਣਾ ਹੈ ਪਰ ਰਾਤ ਨੂੰ ਪਾ ਗਏ ਚੋਰ ਅੱਛਾ ਮੁੰਨੀ ਸ਼ਾਹ ਦੇ ਘਰ ਖੱਤਰੀ ਜੀ ਹਾਂ 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 ਠੀਕ ਉਹ ਹੈ ਲਾਦ ਹੋ ਗਈ ਖਤਰਾਣੀਆਂ ਜਾਗ ਪਈਆਂ ਹੂੰ ਚੋਰ ਨੱਸ ਪਿਆ ਹੂੰ ਹਾਕਮ ਸਿੰਘ ਦੀਆਂ ਅੱਖਾਂ ਖਰਾਬ ਹੋਈਆਂ ਹਨ ਠੀਕ ਹੈ ਜਿੱਤੋਂ ਲੋਹਾਰ ਦੇ ਘਰ ਕੋਲੇ ਮਰਜ਼ੀ ਨਾਲ ਆਉਂਦਾ ਹੀ ਪਿਆ ਹੂੰ ਮਗਰ ਰੌਲਾ ਪੈ ਗਿਆ ਹੂੰ ਪਰ ਚੋਰ ਹੂੰ ਤੇ ਹਾਕਮ ਸਿੰਘ ਨੇ ਚੋਰ ਨੂੰ ਬਾਹੋਂ ਫੜ ਲਿਆ ਸੀ ਹਾਂ ਉਹਨੂੰ ਜਾਨ ਨਹੀਂ ਹੋ ਦਿੱਤਾ ਵਾਹ ਜੀ ਵਾਹ ਜੀ ਵਾਹ ਇਹ ਜਾ ਕੇ ਜਨਾ ਸੀ ਹਾਕਮ ਸਿੰਘ ਨੱਥ ਪਾਸ਼ਾ ਦੰਦਾ ਡੰਗਰ ਨੂੰ ਸੁਲਤਾਨ ਆਸਰਾ ਫੜ ਕੇ ਨਾ ਨਿਕੋੜਿਓ ਹੂੰ ਤੇ ਸੂਵੇ ਨਾਲ ਨੱਥ ਬਿਨ ਕੇ ਸੰਡਾ ਹੋਏ ਜਾਂ ਮਾਝੇ ਨੱਥ ਪਾਈ ਕਦੇ ਨਹੀਂ ਬੱਲੇ 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 ਇਹ ਜਾ ਕੇ ਹਾਕਮ ਸਿੰਘ ਜਨਾ ਮੇਰਾ ਆਪਣਾ ਇੱਕ ਪਰਦਾਦਾ ਸਾਰੇ ਉਹਦੇ ਇੱਥੇ ਜ਼ਿਮੀਂਦਾਰਾ ਕਰਦੇ ਆ ਐਡੀ ਕੁ ਵੱਡੀ ਗੱਡੀ ਸੀ ਹਲ ਚਲਾਉਂਦੇ ਆ ਸੱਪ ਅੱਡੀ ਜਾ ਗਿਆ ਉਹਨੂੰ ਪਤਾ ਨਹੀਂ ਕਿ ਸੱਪ ਵਿੱਚ ਅੱਡੀ ਜਾ ਕੇ ਮਰ ਗਿਆ ਮਲ ਮੂਲ ਛੜਿਆ ਘਰ ਆਇਆ ਜਦੋਂ ਰੋਟੀ ਖਾਣ ਲੱਗਾ ਫਿਰ ਥੱਲੇ ਬੈਠਦੇ ਨੇ ਪਿੱਛੇ ਹੁੰਦੀ ਨਹੀਂ ਪਸਾਰੀ ਦੁਨੀਆ ਪਾਟੀ ਉਹ ਦੁਨੀਆ ਬੈਠੇ ਬੱਲੇ, ਤੂੰ ਘਰ ਦੇ ਵੇਖੇ ਕਿ ਸੱਪ ਮਰ ਗਿਆ ਉਹਨੂੰ ਪਤਾ ਨਹੀਂ ਕਿ ਮੇਰਾ ਸੱਪ ਆ ਕੇ ਮਰ ਗਿਆ ਤਰੇੜਾ ਹੀ ਸੱਪ ਬੜੇ ਬੜੇ ਵੱਡੇ ਚੁੱਕੋ ਗੁੱਸੇ ਕਹਿੰਦੇ ਨੇ ਮੇਰੇ ਅੱਛਾ ਅੱਜ ਦੀ ਨਸਲ 'ਚ ਇਹ ਗੱਲਾਂ ਸਮਝ ਆਉਣ ਵਾਲੀਆਂ ਨਹੀਂ ਕਿਉਂਕਿ ਉਹਨਾਂ ਨੇ ਪਰ ਵੇਖਦੇ ਨਾ ਆਪਣੇ ਆਪ ਨੂੰ ਅਸੀਂ ਕਿੰਨੇ ਕੁ ਹੋ ਗਏ ਆ ਕਿ ਯਾਰ ਬੰਦਾ ਨਹੀਂ ਜੋਗਾ ਹੋ ਸਕਦਾ ਤੇ ਪਰ ਗੱਲਾਂ ਸੱਚੀਆਂ ਨੇ ਅੱਖੀ ਆਈ ਵਿਟਨੈਸ ਨੇ ਜੀ ਬਾਬਾ ਜੀ ਜਣੇ ਸਨ ਆ ਜਿਹੜਾ ਗੁਰਾਂ ਦੇ ਦਾ ਭਰਾ ਹੁੰਦਾ ਸੀ ਅਮੀਆਂ ਹਾਂ ਉਹ ਬਹੁਤ ਤਗੜਾ ਜਣਾ ਹੈ ਬਿਲਕੁਲ ਹੀ ਬਹੁਤ ਹੀ ਹਿੰਮਤ ਵਾਲਾ ਜਣਾ ਹੈ ਅੱਛਾ ਗੁਰਾਂ ਦੇ ਤਾਂ ਲੰਬੜਦਾਰ ਸੀ ਜਿਹੜਾ ਠੀਕ ਹੈ ਉਹ ਹੱਥ 'ਚ ਝਾਰੀ ਰੱਖਦਾ ਹੁੰਦਾ ਸੀ ਹਾਲ ਬੰਦਿਆ ਅੱਛਾ ਤੇ ਤਕਰੀਬਨ ਇੱਡੀ ਝਾਰੀ ਸੀ ਉਹਦੀ ਕੋਈ 15 ਕਿਲੋ ਦਾ ਵਜਨ ਬੱਲੇ ਬੱਲੇ ਨਾਲ ਝਾਰੀ ਫੜ ਕੇ ਉਹ ਪੀਂਦਿਆਂ ਰਹਿਣਾ ਹੂੰ ਤੇ ਹਾਲ ਵਾਈ ਜਾਣਾ ਉਹ ਵਾਹ ਗੁਰਾਂ ਦੇ ਤਾਂ ਲੰਬੜਦਾਰ ਵਾਹ ਠੀਕ ਹੈ ਅਮੀਆਂ ਤੇ ਗੁਰਾਂ ਦੇ ਤਾਂ ਦੋਏ ਭਰਾ ਹਨ। ਉਹਨਾਂ ਦਾ ਖੂਹ ਪਿਛਾ ਹੋ ਕੇ ਪਿੱਪਲ ਵਾਲਾ ਖੂਹ ਉਹਨਾਂ ਦਾ ਗੁਰਾਂ ਦੇ ਤਾਂ ਜਿਹੜਾ ਖੂਹ ਸੀ ਉਹ ਪਿੱਪਲ ਵਾਲਾ ਖੂਹ ਖਵਾਉਂਦਾ ਸੀ ਪਿੱਪਲ ਦਾ ਬੂਟਾ ਹੂੰ ਜਿਹੜਾ ਪ੍ਰਤਾਪ ਸਿੰਘ ਦਾ ਖੂਹ ਸੀ ਉਹਦੇ ਤੇ ਅੰਬਾਂ ਦੇ ਬੂਟੇ ਸਨ
ਠੀਕ ਹੈ ਠੀਕ ਹੈ ਜੀ, ਸੀਤਾ ਸਿੰਘ ਦੇ ਖੂਹ ਤੇ ਵੀ ਅੰਬਾਂ ਦੇ ਬੂਟੇ ਠੀਕ ਹੈ ਜੀ, ਵਾਹ ਜੀ ਵਾਹ ਬਾਬਾ ਜੀ, ਕਮਾਲ ਹੋ ਗਿਆ। ਤੇ ਜਿਹੜਾ ਰੱਬ ਖੁਸ਼ ਕਰਮ ਚੰਦ ਦਾ ਖੂਹ ਸੀ ਹਾਂ ਉਹਦੇ ਉੱਤੇ ਵੀ ਅੰਬਾਂ ਦੇ ਬੂਟੇ ਵੀ ਹਨ, ਬਦਾਮਾਂ ਦੇ ਬੂਟੇ ਵੀ ਉਹਨੇ ਲਾਏ ਬੱਲੇ ਕਰਮ ਸਿੰਘ ਲੰਗਰਦਾਰ ਠੀਕ 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 ਬਦਾਮ ਫਲਦੇ ਨੇ। ਜੀ ਬਾਬਾ ਜੀ, ਇਹ ਵੇਖੋ ਅੱਜ ਕੱਲ ਤੇ ਇਹ ਜ਼ਮੀਨ ਬੜੀ ਜ਼ਰਖੇਜ਼ ਹੈ, ਮੁੰਜੀ ਖਰਾਬ ਹੈ, ਠੱਕੇ ਹਿਸਾਬ ਨਾਲ ਬਹੁਤ ਲੱਗੀ। ਜ਼ਿਆਦਾ ਪਜਾਸ਼ ਹੈ ਹਾਂਜੀ, ਉਸ ਵੇਲੇ ਇਹ ਇਲਾਕਾ ਆਪਣਾ ਜਿਹੜੀ ਜ਼ਮੀਨ ਸੀ ਬੰਜਰ ਸੀ, ਬੰਜਰ ਖੂਹਾਂ ਦੀ ਵਾਈ ਸੀ, ਕਿੰਨੀ ਕੁ ਬੰਦਾ ਥੋੜੀ ਥੋੜੀ ਖੂਹਾਂ ਦੇ ਕਰੀਬ ਵਾਈ ਕਰਦੇ ਸੀ। ਆਪਣੇ ਖਾਣ ਬਾਕੀ ਜਗ੍ਹਾ ਮਾਰ ਪਏ ਰਹਿੰਦੇ ਹਨ 90 ਤੋਂ ਬਾਅਦ ਪੀਟਰ ਆਏ ਨੇ ਫੇਰ ਖੂਹਾਂ ਦਾ ਉਹਨਾਂ ਪਾਣੀ ਨਹੀਂ ਦੂਰ ਤੱਕ ਜਾ ਸਕਦਾ। 90 ਤੋਂ ਬਾਅਦ ਪੀਟਰ ਨਿਕਲ ਪਏ, ਵਾਹ ਜੀ ਵਾਹ, 90 ਤੋਂ ਪਹਿਲੇ ਠੀਕ ਹੈ ਤੇ ਉਹਨਾਂ ਨਾਲ ਜ਼ਮੀਨ ਜਿਹੜੀ ਆਬਾਦ ਹੋ ਗਈ, ਬਹੁਤ ਪਜਾਸ਼ ਹੋਣ ਲੱਗ ਪਈ। ਠੀਕ ਠੀਕ ਤੇ ਕਿਆ ਮੇਰੇ ਬਾਤ। ਨਾਮ ਮਸਲੀਮ ਹੈ। ਹਾਂਜੀ ਹਾਂ, ਮੈਂ ਮਹਿਰ ਬਰਾਦਰੀ ਦਾ ਵਾਂ, ਅਲਾਦੀਨ ਦਾ ਮੈਂ ਪੁੱਤਰ ਹਾਂ, ਲਾਲਦੀਨ ਦਾ ਮੈਂ ਭਤੀਜਾ। ਹਾਂ ਮੌਲਾ ਕਮਾਲ ਕਰ ਦਾ ਗਏ। ਮੇਰੇ ਦਾਦੇ ਦੇ ਨਾਂ ਹੈ। ਹਾਂ ਵਾਹ ਜੀ ਵਾਹ, ਠੀਕ 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 ਹੈ ਜੀ। ਇਹ ਜੀ ਰਕਬਾ ਜਿਹੜਾ ਵੇ ਆਪਣਾ ਬਾਬੇ ਹਾਕਮ ਸਿੰਘ ਦਾ ਹੀ ਤੁਹਾਨੂੰ ਦਿਖਾ ਰਹੇ ਹਾਂ। ਫਿਰ ਇੱਕ ਦਫਾ ਖੂਹ ਵਿਖਾ ਦਿੱਤਾ ਜਾਏ, ਠੀਕ ਹੈ ਜੀ। ਬਹੁਤ ਜ਼ਿਆਦਾ ਪਜਾਸ਼। ਹਾਂਜੀ, ਇਹ ਖੂਹ ਜਿਹਾ ਕਰਦਾ ਸੀ। ਖੂਹ ਇੱਕ ਹੀ ਸੀ ਇੱਥੇ ਇਹਨਾਂ ਦਾ ਕਿ ਦੋ ਖੂਹ ਸਨ? ਇੱਕ ਖੂਹ ਸੀ, ਅੱਛਾ ਅੱਛਾ। ਬਾਬੇ ਘਸੀਟੇ ਦੇ ਦੋ ਖੂਹ ਸੀ, ਉਹ ਵੀ ਉਹਨਾਂ ਵਿੱਚੋਂ ਹੀ ਸੀ, ਇਹ ਭਰਾ ਹੀ ਸਨ। ਆਪੋ ਚ ਭਰਾ ਹੀ ਹਨ, ਬਰਾਦਰੀ ਭਰਾ ਹੀ ਹਨ ਸਾਰੇ। ਜੀ 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 ਜੀ। ਅੱਛਾ ਬਾਬਾ ਜੀ, ਇਹ ਜਿਹੜਾ ਏਰੀਆ ਵੇ, ਇਹ ਪਿੰਡ ਠਰੋ ਤੋਂ ਕਿਹੜੀ ਸਾਈਡ ਅਸੀਂ ਨੂੰ ਕਵਾਂਗੇ? ਚੜ੍ਹਦਾ ਪਾਸਾ, ਚੜ੍ਹਦੀ ਸਾਈਡ। ਚੜ੍ਹਦੀ ਸਾਈਡ, ਠੀਕ ਹੈ ਜੀ। ਬਹੁਤ ਸੋਹਣੀਆਂ ਗੱਲਾਂ, ਮਤਲਬ ਕਿ ਇਹ ਸੁੰਬਰ ਚ ਆ ਕੇ ਤੁਸੀਂ ਸਾਡੇ ਨਾਲ ਕਦਮ ਨਾਲ ਕਦਮ ਲਾ ਕੇ ਚੱਲੇ, ਵਨ ਬਾਈ ਵਨ ਕਰਕੇ। ਬਾਹਰੋਂ ਪਿਆ ਨਿਕਲ ਕੇ ਹੁੰਦਾ ਸੀ ਕਿ ਸੀਤਾ ਸਿੰਘ ਦੇ ਖੂਹ ਦੱਖਣ ਪਿਆ। ਉਹਦਾ ਬਾਬੇ ਦਾ ਦਾਇਰਾ ਸੀ ਉੱਥੋਂ ਦੀ। ਹਾਂ ਸਿੱਧਾ ਉੱਥੇ ਬਹੁਤ ਝੱਟ ਹੋ ਗਿਆ ਨਾਲ ਟੱਚ ਹੋ ਜਾਂਦਾ ਸੀ, ਝੱਟ ਹੋਏ ਕਿਆਂ ਦੇ ਰਕਬੇ ਨਾਲ। ਜੀ 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 ਇਹਨਾਂ ਖੂਹਾਂ ਤੋਂ ਦੱਖਣ ਜੀ ਜੀ। ਡਾਕਟਰ ਸਾਹਿਬ, ਮੈਂ ਤੁਹਾਡਾ ਜਿੰਨਾ ਵੀ ਸ਼ੁਕਰੀਆ ਅਦਾ ਕਰ ਸਕਾਂ ਮੈਂ ਸਮਝਣਾ ਘੱਟ ਹੈ, ਠੀਕ ਹੈ ਜੀ। ਬਹੁਤ ਜ਼ਿਆਦਾ ਮੈਂ ਥੈਂਕਸਫੁਲ ਆ ਤੁਹਾਡਾ। ਮਨਵਿੰਦਰਪਾਲ ਜੀ, ਭੁਪਿੰਦਰ ਸਿੰਘ ਜੀ ਆਉਣ ਵਾਲੇ ਵਕਤ 'ਚ ਉਹਨਾਂ ਦਾ ਦਿਲ ਕਰਦਾ ਵੇ, ਮਤਲਬ ਕਿ ਕਿਉਂਕਿ ਹਰ ਬੰਦੇ ਦੀ ਖੁਆਇਸ਼ ਹੁੰਦੀ ਹੈ ਕਿ ਯਾਰ ਸਾਡੀਆਂ ਜੜ੍ਹਾਂ ਕਿੱਥੇ ਸਨ, ਕਿੱਥੋਂ ਸਾਡੇ ਬਾਬੇ ਦਾਦੇ ਜੰਮੇ ਪਲੇ ਉੱਠ ਕੇ ਆਏ, ਤੇ ਗਾਂ ਅੱਗੂ ਤੁਹਾਨੂੰ ਪਤਾ ਵਕਤ ਕਾਫੀ ਸਾਰਾ ਬੀਤ ਗਿਆ। ਕਾਫੀ ਉਹਨਾਂ ਵਿੱਚੋਂ ਕਿਸੇ ਦਾ ਦਿਲ ਕਰਦਾ ਜੀ ਆਪਣਾ ਠਰੋ ਵੇਖਣ ਤੇ ਪਿੰਡ ਆਉਂਦੇ ਨੇ, ਤੁਹਾਡੇ ਵੱਲੋਂ ਕੋਈ ਆਓ ਭਗਤ ਹੋਏਗੀ? ਮਤਲਬ ਕਿ ਇਨਸ਼ਾਅੱਲਾ ਵੈਲਕਮ ਕਰਾਂਗੇ ਜੀ, ਹਰ ਤਰੀਕੇ ਨਾਲ। ਕਿਉਂਕਿ ਇਸ ਮਿੱਟੀ ਦੇ ਖਮੀਰ ਨੇ ਆਪਣੀ ਮਿੱਟੀ ਚ ਆਣ, ਇਨਸ਼ਾਅੱਲਾ ਮੋਸਟ ਵੈਲਕਮ ਕਰਾਂਗੇ। ਜਦੋਂ ਮਰਜ਼ੀ ਆਖ ਵੇ ਉਹਨਾਂ ਨੂੰ ਪੂਰਾ ਇਲਾਕਾ ਫੜਾਵਾਂਗੇ ਇਨਸ਼ਾਅੱਲਾ। ਬੜੇ ਪ੍ਰੋਟੋਕੋਲ ਦੇ ਨਾਲ ਚਲਾਵਾਂਗੇ। ਅਗਰ ਇੱਥੇ ਨਹੀਂ ਆ ਸਕਦੇ ਕੋਈ ਮੁਸ਼ਕਲ ਹੈ ਤੇ ਕਰਤਾਰਪੁਰ ਜਦੋਂ ਮਰਜ਼ੀ ਆ ਜਾਣਾ। ਵੱਡਾ ਜਿੰਨਾ ਰਾਬਤਾ ਵੀ ਇਨਸ਼ਾਅੱਲਾ ਕੋਸ਼ਿਸ਼ ਕਰ ਰਹੇ ਨੇ ਕਿ ਆਉਣ ਦੇ ਕਿ ਜ਼ਰੂਰ ਆਣ, ਆਪਣਾ ਕਿਸੇ ਟਾਈਮ ਕੱਢ ਕੇ, ਕਿਉਂਕਿ ਹਰ ਬੰਦਾ ਮਸਰੂਫ ਹੈ। ਇੱਥੇ ਆਉਣਾ ਚਾਹੁੰਦੇ ਅਸੀਂ ਵੈਲਕਮ ਆ, ਜਿਸ ਤਰ੍ਹਾਂ ਮੋਸਟ ਵੈਲਕਮ ਜਦੋਂ ਮਰਜ਼ੀ ਆਣ ਸਰ। ਜੀ 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 ਜੀ, ਜਿੰਨੇ ਦਿਨ ਮਰਜ਼ੀ ਰਹਿਣ ਸਾਡੇ ਕੋਲ ਕੋਈ ਗੱਲ ਨਹੀਂ। ਹਾਂ, ਸਭ ਤੁਹਾਡੀ ਬਹੁਤ ਜ਼ਿਆਦਾ ਤੇ ਪਿੱਛੇ ਮਿਹਨਤ ਤੇ ਬਜ਼ੁਰਗਾਂ ਤੱਕ ਪਹੁੰਚਣਾ, ਉਹਨਾਂ ਨੂੰ ਫਿਰ ਸਾਰੀਆਂ ਗੱਲਾਂ ਬਾਤਾਂ ਦਾ ਮਤਲਬ ਕਿ ਪੁੱਛਿਆ ਗਿੱਛਿਆ ਸਾਰੀ ਗੱਲਬਾਤ ਤੋਂ ਪਹਿਲੇ ਵੀ ਤੁਸੀਂ ਰਿਕਾਰਡਿੰਗ ਵਗੈਰਾ ਕੀਤੀ। ਤੇ ਠਰੋ ਤੇ ਜਿਹੜੀ ਸਿੱਖ ਕਮਿਊਨਿਟੀ ਹੈ ਉਹ 2-4 ਘਰ ਪਹਿਲੇ ਵੀ ਤੁਹਾਡੇ ਨਾਲ ਅਟੈਚ ਨੇ। ਤੇ ਪਿੱਛੇ ਗੁਰਦਾਸਪੁਰ ਦਾ ਪਿੰਡ, ਕਿਹੜਾ ਪਿੰਡ ਹੈ ਜਿੱਥੇ ਬੈਠੇ ਨੇ? ਨਹਿਰ ਬਟੋਇਆ। ਨਹਿਰ ਬਟੋਏ। ਇੱਕ ਦੋ ਦਫਾ ਉਹਨਾਂ ਦਾ ਪਹਿਲੇ ਖਾਤ ਨਸ਼ਹਿਰਾ ਮੌਜਾ ਸਿੰਘ ਤੇ ਨਹਿਰ ਬਟੋਏ। ਅੱਛਾ ਅੱਛਾ। ਉਹ ਜੋ ਨੇ ਦੱਸਿਆ ਉਹਨੇ ਰਤਨ ਚੰਦ ਨੇ ਨਾ ਕਿ ਉੱਥੇ ਧਰਮਕੋਟ ਬੱਗਾ ਨੇ, ਉੱਥੇ ਵੀ ਹੈ ਨੇ ਸਾਡੇ ਪਿੰਡ ਦੇ ਨੇ ਠਰੋ ਦੇ। ਅੱਛਾ ਅੱਛਾ। ਕੋਈ ਖਟੋਵੇ ਵੀ ਆਂਦਾ ਹੈ, ਮੁਖਤਲਫ ਜਗ੍ਹਾ। ਇੱਕ ਉਹ ਜਗ੍ਹਾ ਬਹਾਦਰਪੁਰ ਜੋ ਹੈ, ਉਹ ਨਹਿਰ ਦੇ ਉੱਤੇ ਉਹ ਪਰਾਂ ਨਾ, ਉੱਥੇ ਵੀ ਉਹਨੇ ਦੱਸਿਆ ਕਿ ਇੱਥੇ ਉਹਦਾ ਨਾਂ ਕੀ ਬਹਾਦਰ ਸਿੰਘ, ਉਹ ਮੇਰੇ ਕੋਲ ਰਹਿੰਦਾ, ਉਹਦਾ ਮੇਰਾ ਡੇਰਾ ਮੇਰੇ ਕੋਲ ਹੀ। ਬਾਬਾ ਜੀ, ਤੁਸੀਂ ਗੱਲ ਕਰ ਰਹੇ ਹੋ ਖਾਤ ਪੱਤਰਾਂ ਦਾ ਵੀ ਸਿਲਸਿਲਾ ਰਿਹਾ ਕੁਝ ਦੇਰ। 75 ਚ ਹਾਂ, ਮਿਲਖੀ ਸਿੰਘ ਦਾ ਮੈਨੂੰ ਖਾਤ ਆਇਆ ਸੀ। ਅੱਛਾ। ਉਦੋਂ ਖਾਤੋਂ ਤਲੋਤਲੀ ਪੈਂਦੇ ਉਹ ਸਿੱਖ ਸੀ ਮਿਲਕੀ ਜਾਂ ਹਿੰਦੂ ਸੀ? ਸਿੱਖ। ਅੱਛਾ ਅੱਛਾ, ਉਹਦਾ ਖਾਤਾ ਆ। ਤੇ ਖਾਤੋਂ ਨੇ ਕੀ ਪਾਇਆ ਸੀ ਵੀ ਸਾਡਾ ਬੰਦਾ ਇੱਕ ਹੋਣਾ, ਮੇਰਾ ਰਿਸ਼ਤੇਦਾਰ ਸੀ ਉਹ ਵਾਲ। ਹਾਂ। ਨੂਰ ਲੋਹਾਰ ਕੋਲੋਂ ਦਾਤਰੀਆਂ ਬਣਾ ਕੇ ਨਾ ਭਾਈ ਮੈਂ ਮਸਲੀਮ ਹੈ ਉਹ ਤੁਹਾਡਾ ਤੇ ਤੂੰ ਰੱਖਣੀਆਂ ਨੂੰ ਲੈ ਜੇਦਾ। ਹੋਏ ਹੋਏ, ਅੱਛਾ। ਨੂਰ ਲੋਹਾਰ ਹੁੰਦਾ ਪਿੰਡੋਂ ਲੈਂਦੇ ਪਾਸੇ ਬਸ਼ੀਰ ਕਾ ਪਿਓ, ਉਹਦੇ ਕੋਲ ਮੈਂ ਦਾਤਰੀਆਂ ਬਣਵਾਈਆਂ ਸੀ ਰੇਤੀ ਦੀਆਂ 4। ਅੱਛਾ। ਉਹਦਾ ਰਿਸ਼ਤੇਦਾਰ ਆਇਆ ਸੀ ਉਹਦੇ ਕੋਲ ਮਹੀਨੇ ਬਾਅਦ, ਉਹਨੂੰ ਮੈਂ ਉਹ ਦਾਤਰੀਆਂ ਦਿੱਤੀਆਂ। ਵਾਹ ਜੀ ਵਾਹ, ਠੀਕ ਹੈ। ਬਾਬੇ ਨੂਰ ਲੋਹਾਰ ਦੇ ਦੰਦੇ ਕੱਢੇ ਕਿੰਨਾ ਚਿਰ ਕੱਢ ਜਾਂਦੇ ਸਨ? ਇਹ ਵੀ ਜ਼ਰਾ ਗੱਲ ਸੁਣਾ। ਬੜੀ ਦੇਰ ਦੰਦੇ ਕੱਢੇ। ਉਹਦੀ ਦਾਤਰੀ ਬਣੀ ਹੋਈ ਆਂਦਾ ਹੁੰਦਾ ਹੈ ਮੇਰੀ ਦਾਤਰੀ ਜੇ ਪੂਰੀਆਂ ਵੱਢ ਗਿਆ ਨਾ ਘਸਣ ਦਿੰਦੇ
ਓਏ ਹੋਏ ਤੇ ਫਿਰ ਮੈਨੂੰ ਨੂਰ ਕਿਸੇ ਨੇ ਕੱਲ ਹੀ ਆਖਣਾ ਐਡਾ ਕਾਰੀਗਰ ਬੰਦਾ ਨੂਰ ਸੀ ਲੁਹਾਰੇ ਗੱਲ ਨੀਅਤ ਡਾਕਟਰ ਸਾਹਿਬ ਕਹਿੰਦੀ ਨੀਅਤ ਨਾਲੋਂ ਕੰਮ ਕਰ ਰਿਹਾ ਐਡੇ ਮੁਖਲਸ ਲੋਕ ਸਨ ਆਪਣੇ ਕੰਮ ਨੂੰ ਲੈ ਕੇ ਖੋਟ ਨਹੀਂ ਹੁੰਦੀ ਨਾ ਖੋਟ ਨਹੀਂ, ਮੁਹੱਬਤ ਹੁੰਦੀ ਇੱਕ ਮੰਗਾ ਤਰਖਾਨ ਹੁੰਦਾ ਸੀ ਲੈਂਦੇ ਪਾਸੇ ਆਂਦਾ ਹੁੰਦਾ ਕੁਹਾੜੇ ਨਾਲ ਸੁਹਾਗਾ ਮੈਂ ਬਣਾ ਦਿਆਂ ਕੁਹਾੜੇ ਨਾਲ ਓਏ ਹੋਏ ਹੋਏ ਉਹਨੂੰ ਲਾਗਾ ਨਾ ਲੱਗੇਗਾ ਜਾ ਕੇ ਹੁਣੇ ਪੈਲੀ ਚ ਸੁਹਾਗਾ ਫੇਰ ਵਾਹ ਜੀ ਵਾਹ ਮੰਗਾ ਤਰਖਾਨ ਮੰਗਾ ਤਰਖਾਨ ਇਹ ਕਾਰੀਗਰ ਬਾਬਾ ਨੂਰ ਮੰਗਾ ਤਰਖਾਨ ਆ ਸਾਰੇ ਠਰੋ ਦੇ ਰਹਿਣ ਵਾਲੇ ਰੋਜ਼ ਦੇ ਰਿਆਸ਼ ਤੇ ਗਾਂ ਕੋਈ ਨੇ ਦੀ ਨਸਲਾਂ ਮਤਲਬ ਹੈ ਨੇ ਆਬਾਦ ਨੇ ਪਿੰਡ ਹੈ ਠਰੋ ਚ ਜੀ। ਅੱਛਾ ਜੀ ਅੱਛਾ ਜੀ ਠੀਕ ਅੱਗੋਂ ਹੈ ਉਹਨਾਂ ਦੇ ਪੋਤਰੇ ਕੰਮ ਨਹੀਂ ਕਰਦੇ ਪੋਤਰੇ, ਠੀਕ। ਉਹ ਉਹਨਾਂ ਕੰਮ ਨੇ ਨਹੀਂ ਹੁਣ ਕਰਦੇ ਫਰਨੀਚਰ ਸ਼ੁਰੂ ਕਰ ਲਿਆ ਜੀ ਜੀ ਅੱਗੋਂ ਉਹ ਕਾਰੋਬਾਰ ਕਰਦੇ ਜਦੀਦ ਦੌਰ ਆ ਗਿਆ ਨਾ ਉਹ ਚੀਜ਼ਾਂ ਨਹੀਂ ਮਤਲਬ ਰਹੀਆਂ ਸਰ ਜੀ ਸਰ ਸਾਰਾ ਕੁਝ ਮੈਂ ਸਮਝਣਾ ਤੁਹਾਡਾ ਹੀ ਕੀਤਾ ਕਰਾਇਆ ਵੇ ਹਾਂਜੀ ਮੈਂ ਬਹੁਤ ਜ਼ਿਆਦਾ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ ਇਹ ਜੀ ਆਪਣੇ ਸਾਡੇ ਸਰ ਮਾਸਟਰ ਰਊਫ ਸਾਹਿਬ ਨੇ ਤੇ ਇਹਨਾਂ ਨਾਲ ਮੈਂ ਤੁਹਾਡੇ ਨਾਲ ਰਾਬਤਾ ਕੀਤਾ ਠੀਕ ਹੈ ਜੀ ਤੁਸੀਂ ਫਿਰ ਗਾਂ ਅੱਗੇ ਡਾਕਟਰ ਸਾਹਿਬ ਨਾਲ ਰਾਬਤਾ ਕੀਤਾ ਤੇ ਫਿਰ ਇਹਨਾਂ ਨਾਲ ਮੇਰਾ ਰਾਬਤਾ ਹੋਇਆ ਤੇ ਸਾਰੀ ਗਰਾਊਂਡ ਡਾਕਟਰ ਸਾਹਿਬ ਹਾਜੀ ਖਲੀਲ ਸਾਹਿਬ ਬਾਕੀ ਤੁਹਾਡੇ ਜਿਹੜੇ ਦੀਗਰ ਸਾਥੀ ਨੇ ਉਹਨਾਂ ਨੇ ਮਤਲਬ ਕਿ ਸਾਰਾ ਤਿਆਰ ਤੁਰ ਕੀਤਾ ਤੇ ਬੜਾ ਵਧੀਆ ਜੀ ਤੁਹਾਡੇ ਵੱਲੋਂ ਡਾਕਟਰ ਸਾਹਿਬ ਇੱਕ ਤੋਹਫਾ ਆਉਣ ਵਾਲੀਆਂ ਨਸਲਾਂ ਵਾਸਤੇ ਕਿਉਂਕਿ ਤੁਹਾਡੇ ਬਕੋਲ ਤੁਸੀਂ ਜਦ ਅਸੀਂ ਵਿਜ਼ਿਟ ਕਰ ਰਹੇ ਸਨ ਕਿ ਤੁਹਾਡਾ ਕਹਿਣਾ ਸੀ ਕਿ ਯਾਰ ਬਹੁਤ ਸਾਰੀਆਂ ਚੀਜ਼ਾਂ ਦਾ ਮੈਨੂੰ ਹੁਣ ਪਤਾ ਲੱਗਾ ਸ਼ੋ ਮੰਡੀ ਤੁਸੀਂ ਮਾਸ਼ਾਅੱਲਾ 40 45 50 ਸਾਲ ਅਰਸਾ ਹੋ ਗਿਆ ਇੱਥੇ ਬਚਪਨ ਗੁਜ਼ਰਿਆ ਇੱਥੇ ਪੜ੍ਹੇ ਲਿਖੇ ਇੱਥੇ ਜਵਾਨ ਹੋਏ ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਲੱਗਾ ਠੀਕ ਹੈ ਜੀ ਤੇ ਇਹ ਚੀਜ਼ਾਂ ਨੇ ਤੇ ਆਉਣ ਵਾਲੀਆਂ ਨਸਲਾਂ ਯਾਦ ਕਰਨ 53 ਸਾਲ ਚ ਅੱਜ ਪਤਾ ਚੱਲਿਆ ਜੀ ਘਰ ਹੈ ਘਰ ਕਿਦਾ ਸੀ ਆ ਘਰ ਕਿਦਾ ਸੀ ਬਾਬਾ ਜੀ ਸਲੀਮ ਸਾਹਿਬ ਦੇ ਥਰੂ ਤੇ ਆਪਣਾ ਇਹ ਬਜ਼ੁਰਗ ਨੇ ਨੰਬਰਦਾਰ ਸਾਹਿਬ ਪਟਿਆਲਾ ਤੋਂ ਜਿਹੜੇ ਆਪਣਾ ਇਹਨਾਂ ਦੇ ਘਰ ਉਹ ਰਹਿੰਦੇ ਨੇ ਹਾਕਮ ਸਾਹਿਬ ਦੇ ਹਾਂਜੀ ਹਾਂਜੀ ਬਾਬੇ ਹਾਕਮ ਦਾ ਘਰ ਔਰ ਖੂਹ ਵਾਲੀ ਜਗ੍ਹਾ ਇਹਨਾਂ ਦੇ ਕੋਈ ਜਗ੍ਹਾ ਸਾਰੇ ਇਹਨਾਂ ਨੂੰ ਲਾਟ ਹੋਈ ਤੇ ਇਹਨਾਂ ਦਾ ਵੀ ਪਿਆਰ ਜੀ ਸਾਡੇ ਸਿਰ ਮੱਥੇ ਤੇ ਉਦੋਂ ਦੇ ਨਾਲ ਮਤਲਬ ਸਾਡੇ ਨਾਲ ਨਾਲ ਤੇ ਇਹਨਾਂ ਦੀ ਮੁਹੱਬਤ ਹੈ ਕਿਉਂਕਿ ਜਿਸ ਤੁਹਾਨੂੰ ਲੱਗੇ ਉਹ ਤੁਹਾਨੂੰ ਜਾਣੇ ਹਾਂਜੀ ਤੁਹਾਨੂੰ ਪਤਾ ਕਿ ਜਿਹੜੀ ਪੇਨ ਜਿਹੜਾ ਦਰਦ ਰੱਖ ਕੇ ਤੁਹਾਡੇ ਬਜ਼ੁਰਗ ਇੱਥੇ ਆਏ ਇਦਾਂ ਦਾ ਦਰਦ ਉਹ ਹੀ ਭਾਲ ਰਹੇ ਹਾਂ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਸਰ ਅਸੀਂ ਇਹਨਾਂ ਆਦਮੀਆਂ ਨੂੰ ਜਿਸ ਜਿਹੜੇ ਵਾਪਸ ਚੱਲੇ ਹਨ ਨਾ ਇੰਡੀਆ ਹਾਂ ਹਾਂ ਇਹ ਗੱਲ ਤੇ ਯਾਰ ਪੁੱਛੀ ਨਹੀਂ ਮੈਂ ਅੱਛਾ ਠੀਕ ਉਸ ਕੀ ਬਣਿਆ ਜਦੋਂ 47 ਦਾ ਇਹਨਾਂ ਲੋਕਾਂ ਨੂੰ ਪਤਾ ਚੱਲਿਆ ਕਿ ਪਤਾ ਨਹੀਂ ਰਹਿਣਾ ਇਨਕਲਾਬ ਕੋ ਫੈਸਲਾ ਹਕੂਮਤਾਂ ਦਾ ਹੋ ਗਿਆ ਇਹਨਾਂ ਨੇ ਇੰਡੀਆ ਚ ਜਾਣਾ ਸੀ ਜਿਸ ਦਿਨ ਬਾਰਿਸ਼ ਵਰਦੀ ਵੀ ਥੋੜਾ ਜਿਹਾ ਦਿਨ ਹੀ ਡਿਗਰ ਦਾ ਟਾਈਮ ਅੱਛਾ ਇਹ ਇਕੱਠੇ ਹੀ ਸਾਰੇ ਦੇ ਸਾਰੇ ਸਰਦਾਰ ਚੋਖਿਆਂ ਪਿੰਡਾਂ ਦੇ ਅਸੀਂ ਖੁਦ ਇਹਨਾਂ ਨੂੰ ਅਗਾਹ ਕਰਕੇ ਆਏ ਹਾਂ ਡੀਕੇ ਵਾੜ ਕੇ ਤੇ ਫੇਰ ਅਸੀਂ ਵਾਪਸ ਆਏ ਮਹਿਰ ਬਰਾਦ ਆਪਣੀ ਹੱਥੀ ਢੋਰ ਆਪਣੀ ਉਹਨਾਂ ਤੇ ਕੋਈ ਹਮਲਾ ਕੋਈ ਅੱਗੂ ਪਿਛੂ ਪਿੰਡਾਂ ਤੋਂ ਲਾਮ ਤੋਂ ਲੰਬੇ ਚਾਂਬੇ ਦਾ ਨਹੀਂ ਪਤਾ ਇੱਥੇ ਹਾਂ ਕੋਈ ਨਹੀਂ ਹੋਣ ਦਿੱਤਾ ਇੱਥੇ ਉਹਨਾਂ ਦੀ ਹੈਲਪ ਇਹੀ ਭਾਈ ਖਾਦਮ ਸੁਣਿਆ ਕਿ ਜਿਹੜੇ ਲੋਕ ਇੱਥੋਂ ਮਾਈਗ੍ਰੇਟ ਹੋਏ ਨੇ ਉਹ ਬੜੇ ਪੁਰਨ ਤਰੀਕੇ ਨਾਲ ਗਏ ਨੇ ਕਿਸੇ ਕਿਸਮ ਦਾ ਵਾਕਿਆ ਨਹੀਂ ਹੋਇਆ ਚੁੱਕ ਕੇ ਥੋੜਾ ਥੋੜਾ ਆਸ ਡੇਕ ਦੇ ਵਿੱਚ ਹੀ ਉਹਨਾਂ ਨੂੰ ਛੱਡ ਕੇ ਬਾਬੇ ਰਤਨ ਨੇ ਵੀ ਦੱਸਿਆ ਨੂੰ ਇੰਟਰਵਿਊ ਤੇ ਮੈਂ ਭੇਜਾਂਗਾ ਉਹਨੇ ਵੀ ਕਿਹਾ ਕਿ ਫੌਜ ਬੜੇ ਪਿਆਰ ਨਾਲ ਗਏ ਉਹਨਾਂ ਪਰਸਨਲੀ ਉਹਨਾਂ ਨੇ ਮੋਬਾਈਲ ਤੇ ਹਾਂਜੀ ਆ ਉਹਨਾਂ ਦੀ ਵੀਡੀਓ ਮੇਰਾ ਲਿੰਕ ਸ਼ੇਅਰ ਕਰਿਓ ਕਿ ਕੋਈ ਮੈਂ ਤਰਾਨਾ ਚੈਨਲ ਚਲਾਉਂਦਾ ਬਣ ਜਾਏਗਾ ਅੱਛਾ ਉਹਨੇ ਮੈਨੂੰ ਭੇਜੀ ਅੱਛਾ ਤਰਸੇਮ ਸਿੰਘ ਤਰਾਨਾ ਹਾਂਜੀ ਉਹ ਤਰਾਨਾ ਨਾਮ ਚੈਨਲ ਤੇ ਉਹਨੇ ਕੱਲ ਵੀ ਮੈਨੂੰ ਵੀਡੀਓ ਭੇਜੀ ਵਾਹ ਜੀ ਵਾਹ ਜਿਹੜੇ ਹੱਥ ਨਾਲ ਕੁਰਾਨ ਮਜੀਦ ਲਿਆ ਤਾਂ ਉਹਨੇ ਸੈਂਡ ਮੈਨੂੰ ਹੁਣ ਇੱਕ ਚੀਜ਼ ਮੇਨ ਚੀਜ਼ ਰਹਿ ਗਈ ਜੀ ਬਾਬਿਆਂ ਦਾ ਦਾਇਰਾ ਠੀਕ ਹੈ ਬਾਬੇ ਜਿਹੜੇ ਠਰੋ ਵਾਲੇ ਸਨ ਬੜੇ ਮਸ਼ਹੂਰ ਸਨ ਇਹਨਾਂ ਦੀ ਪੀੜੀ ਮਰੀਦੀ ਹਾਂਜੀ ਉਹ ਸਾਰਾ ਕੁਝ ਮਤਲਬ ਉੱਥੇ ਜਾ ਕੇ ਅਸੀਂ ਗੱਲਾਂ ਬਾਤਾਂ ਕਰਦੇ ਠੀਕ ਹੈ ਜੀ ਮੇਰੇ ਵਾਲੇ ਵੀ